408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਕਮਲਨਾਥ ਦੇ ਉੱਤੇ ਹੁਣ ਜਿਹੜਾ ਕੱਸਿਆ ਜਾ ਸਕਦਾ ਸ਼ਿਕੰਜਾ ਖੁੱਲ੍ਹੇਗੀ ਫਿਰ ਤੋਂ ਫਾਈਲ। ਬਿਲਕੁਲ, ਤੁਹਾਨੂੰ ਯਾਦ ਹੋਣਾ ਜਦੋਂ ਇਹ ਚੀਫ ਮਿਨਿਸਟਰ ਬਣਾਇਆ ਗਿਆ ਸੀਗਾ ਮੱਧ ਪ੍ਰਦੇਸ਼ ਦਾ, ਤਾਂ ਉਸ ਵੇਲੇ ਵੀ ਭਸੂੜੀ ਪਈ ਸੀ ਇਹਦੀ। ਤੇ ਉਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਦੇ ਸੀਗੇ ਤੇ ਇਹਨੂੰ ਇੰਚਾਰਜ ਬਣਾ ਕੇ ਘੱਲਿਆ ਗਿਆ ਸੀ, ਉਦੋਂ ਵੀ ਰੌਲਾ ਪੈ ਗਿਆ ਸੀਗਾ। ਰੌਲਾ ਉਹੀ ਆ, ਦਿੱਲੀ ਕਤਲੇਆਮ ਜਾਂ ਸਿੱਖ ਕਤਲੇਆਮ। ਤਾਂ ਉਹਦੇ ਵਿੱਚ ਇੱਕ ਕੇਸ ਆ ਸ਼ਾਇਦ ਗੁਰਦੁਆਰਾ ਰਕਾਬਗੰਜ ਸਾਹਿਬ ਦਾ, ਜਿਹਦੇ ਵਿੱਚ 2 ਸਿੱਖਾਂ ਨੂੰ ਜਿੰਦਾ ਜਲਾ ਕੇ ਕਤਲ ਕੀਤਾ ਗਿਆ ਸੀਗਾ। ਤਾਂ ਉਸ ਭੀੜ ਦੀ ਕਥਿਤ ਤੌਰ ਤੇ ਅਗਵਾਈ ਦੱਸਦੇ ਆ ਕਿ ਇਹ ਬੰਦਾ ਕਰ ਰਿਹਾ ਸੀਗਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਖਬਰ ਇਹੋ ਆ, ਜਿਹੜੀ ਕਿ ਅੱਜ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨੂੰ ਬਾਕਾਇਦਾ ਦੱਸੀ ਆ, ਉਹ ਇਹ ਆ ਕਿ ਇਹਦੇ ਕੇਸ ਦੀ ਜਿਹੜੀ ਫਾਈਲ ਆ ਉਹ ਖੁੱਲ ਗਈ ਹੈ। ਵੈਸੇ 7 ਕੇਸ ਖੁੱਲਣ ਜਾ ਰਹੇ। ਤੁਹਾਨੂੰ ਪਤਾ ਹੀ ਆ ਕਿ ਇਸ ਮਾਮਲੇ 'ਚ ਇੱਕ SIT ਬਣੀ ਹੋਈ ਆ, ਤਾਂ ਉਹਨੇ ਕੁਝ ਕੇਸ ਖੋਲੇ ਆ। ਵੈਸੇ ਤੇ ਬਹੁਤ ਸਾਰੇ ਕੇਸ ਜਿਹੜੇ ਆ ਹੁਣ ਰਫਾ ਦਫਾ ਹੋ ਚੁੱਕੇ ਆ, ਪਰ ਕੁਝ ਕੇਸ ਆ ਜਿਹੜੇ SIT ਨੇ ਖੋਲਣੇ ਆ। ਤਾਂ ਉਹਦੇ ਵਿੱਚ ਨੰਬਰ ਲੱਗਿਆ ਇਹਦਾ ਵੀ, ਯਾਨੀ ਜਿਹੜੀ FIR 601/84 ਆ, ਉਹਦੇ ਵਿੱਚ ਕਮਲਨਾਥ ਦਾ ਜਿਹੜਾ ਨਾਂ ਆ ਉਹ ਸ਼ਾਮਲ ਆ। ਸੋ ਇਹਦਾ ਮਤਲਬ ਇਹ ਆ ਕਿ ਫਾਈਲ ਜਿਹੜੀ ਆ ਖੁੱਲ ਗਈ ਆ। ਤਾਂ ਵੈਸੇ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਚੱਲਣ ਡਿਆ, ਜਿਸ ਤਰ੍ਹਾਂ ਦੀ ਸਾੜ ਸਤੀ ਹੈ ਕਾਂਗਰਸੀਆਂ ਤੇ, ਲੱਗਦਾ ਇਹੋ ਆ ਕਿ ਬਹੁਤ ਵੱਡਾ ਪੱਤਾ ਜਿਹੜਾ ਉਹ ਖੇਡਿਆ ਜਾ ਸਕਦਾ। ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਭਾਜਪਾ ਕਿਸ ਦਸਤੂਰ ਤੇ ਚੱਲਦੀ ਪਈ ਆ। ਤਾਂ ਲੱਗਦਾ ਇਹੋ ਆ ਕਿ ਬਹੁਤ ਹੱਦ ਤੱਕ ਮੇਰੇ ਖਿਆਲ ਦੇ ਨਾਲ ਕਮਲਨਾਥ ਨੂੰ ਕੋਮਲ ਤਰੀਕੇ ਨਾਲ ਛੱਡਿਆ ਨਹੀਂ ਜਾਊਗਾ। ਸੋ ਬਹੁਤ ਮੈਨੂੰ ਲੱਗਦਾ ਕਿ ਬਹੁਤ ਸੋਚ ਸਮਝ ਕੇ ਇਹ ਜਿਹੜੀ ਫਾਈਲ ਖੋਲੀ ਗਈ ਆ। ਤਾਂ ਹੁਣ ਇਹਦੇ ਵਿੱਚ ਅੱਗੇ ਦਿੱਕਤਾਂ ਕੀ ਆਉਂਦੀਆਂ, ਪਰੇਸ਼ਾਨੀਆਂ ਕੀ ਆਉਂਦੀਆਂ, ਉਹ ਵੱਖਰੀ ਗੱਲ ਆ। ਪਰ ਜੋ ਇੱਕ ਬਹੁਤ ਅਹਿਮ ਮਾਮਲੇ ਦਾ ਗਵਾਹ ਵਾ ਉਹ ਆ ਪੱਤਰਕਾਰ ਸੂਰੀ। ਪਰ ਜਿਸ ਤਰੀਕੇ ਨਾਲ ਇਸ ਮਾਮਲੇ ਨੂੰ ਦਬਾਇਆ ਗਿਆ, ਜਿਸ ਤਰ੍ਹਾਂ ਕਮਲਨਾਥ ਨੂੰ ਬਚਾਇਆ ਗਿਆ, ਉਹ ਪਾਠ ਦੇਖਣ ਵਾਲਾ। ਸਭ ਤੋਂ ਦਿਲਚਸਪ ਹੈ ਇਸ ਪਾਠ ਦੇ ਵਿੱਚ ਉਹ ਇੱਕ ਭੂਮਿਕਾ ਜਿਹੜੀ ਕਿ ਕਿਸੇ ਅਦ੍ਰਿਸ਼ ਸ਼ਕਤੀ ਨੇ ਨਿਖਾਲੀ ਆ ਜਾਂ ਵਰਤੀ ਆ। ਉਹ ਕਿੱਦਾਂ ਸੀਗਾ ਕਿ ਤੁਹਾਨੂੰ ਜਿੱਦਾਂ ਪਤਾ ਹੀ ਆ ਘਟਨਾ ਦਾ ਕਿ 2 ਬੰਦੇ ਮਰ ਗਏ। ਤਾਂ ਜਿਹੜੇ ਉਹ ਪੱਤਰਕਾਰ ਸੀਗੇ ਸੂਰੀ, ਉਸ ਸਮੇਂ ਇੱਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਸੀ, ਨੌਜਵਾਨ ਸੀਗੇ ਬਿਲਕੁਲ 28-30 ਸਾਲ ਦੇ। ਤੇ ਉਹਨਾਂ ਨੇ ਕਿਹਾ ਕਿ ਇਹ ਬੰਦਾ ਭੀੜ ਦੇ ਵਿੱਚ ਸ਼ਾਮਲ ਸੀ, ਜਦਕਿ ਇਹ ਕਹਿੰਦਾ ਨਹੀਂ ਜੀ ਮੈਂ ਭੀੜ ਨੂੰ ਉੱਥੇ ਕੰਟਰੋਲ ਕਰਨ ਗਿਆ ਸੀਗਾ। ਤਾਂ ਭੀੜ ਨੂੰ ਕੰਟਰੋਲ ਤੋਂ ਕਰ ਰਿਹਾ ਸੀਗਾ, ਤੇਰੀ ਉਹ ਭਾਵਨਾ ਨਹੀਂ ਹੈ ਭੀੜ ਵਾਲੀ, ਇਹ ਕਿੱਦਾਂ ਹੋ ਸਕਦਾ, ਕਿੱਦਾਂ ਸਾਬਤ ਕਰੋਗੇ? ਔਰ ਜੇ ਭੀੜ ਨੂੰ ਕੰਟਰੋਲ ਕਰਨਾ ਤਾਂ ਅਥਾਰਟੀ ਤੇ ਉੱਥੇ ਖਲੋਤੀ ਸੀਗੀ ਪੁਲਿਸ ਤੇ CRPF। ਸੂਰੀ ਕਹਿੰਦਾ ਕਿ ਉੱਥੇ ਮੌਜੂਦ ਸੀ, ਉੱਥੇ ਤਮਾਸ਼ਾ ਵੇਖਦੇ ਪਏ ਸੀਗੇ। ਤਾਂ ਦੂਜਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਦੇਖੋ ਹੁੰਦਾ ਕੀ ਸੀਗਾ, ਹੋਇਆ ਕੀ ਆ, ਕਿਸ ਤਰ੍ਹਾਂ ਸਭ ਕੁਝ ਚੱਲਿਆ ਕਿ ਉਹ ਇੱਕ ਮਿਸ਼ਰਾ ਕਮਿਸ਼ਨ ਬਣਾਇਆ। ਸੂਰੀ ਨੇ ਜਦੋਂ ਉਹਦੇ ਕੋਲ ਜਾ ਕੇ ਗਵਾਹੀ ਦਿੱਤੀ, ਪੱਤਰਕਾਰ ਸੂਰੀ ਨੇ, ਤਾਂ ਉਹਨਾਂ ਨੇ ਮੰਨੀ ਨਹੀਂ। ਸ਼ਾਇਦ ਮੇਰੇ ਖਿਆਲ ਦੇ ਨਾਲ ਜੁਡੀਸ਼ਰੀ ਦੀ ਹਿਸਟਰੀ 'ਚ ਬੜਾ ਰੇਅਰ ਹੋਊਗਾ ਜਦੋਂ ਵਿਟਨੈਸ ਨੂੰ ਕਿਹਾ ਗਿਆ ਕਿ ਤੂੰ ਇੱਕ ਗਵਾਹ ਲੈ ਕੇ ਆ, ਹੋਰ ਆਪਦੀ ਇਹ ਗਵਾਹੀ ਸਾਬਤ ਕਰ ਪਹਿਲਾਂ ਕਿ ਤੂੰ ਉੱਥੇ ਸੀਗਾ। ਤੇ ਫਿਰ ਇਹ ਕਹਿ ਦਿੱਤਾ ਗਿਆ ਕਿ ਅਖਬਾਰ ਦਾ ਲੌਗ ਬੁੱਕ ਲੈ ਕੇ ਆ ਕਿ ਵਾਕਿਆ ਤੂੰ ਉੱਥੇ ਮੌਜੂਦ ਸੀਗਾ। ਕਦੇ ਅਖਬਾਰਾਂ ਦੀ ਵੀ ਲੌਗ ਬੁੱਕ ਹੁੰਦੇ ਆ, ਲੌਗ ਬੁੱਕ ਤੇ ਟੈਕਸੀਆਂ ਦੇ ਹੁੰਦੇ, ਟਰੱਕਾਂ ਦੇ ਹੁੰਦੇ ਆ। ਸੋ ਇਸ ਤਰ੍ਹਾਂ ਬਚਾਇਆ ਗਿਆ ਸੀ। ਬਾਅਦ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਮਿਸ਼ਰਾ ਜੀ ਕਿੱਦਾਂ ਜੱਜ ਬਣੇ ਸੁਪਰੀਮ ਕੋਰਟ ਦੇ, ਫਿਰ ਪਾਉਂਦੇ ਪਾਉਂਦੇ ਰਾਜ ਸਭਾ ਦੇ ਮੈਂਬਰ ਵੀ ਬਣ ਗਏ ਕਾਂਗਰਸ ਦੀ ਟਿਕਟ ਤੋਂ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਕਮਲਨਾਥ ਹੁਣ ਤੱਕ ਬਚਦਾ ਆ। ਪਰ ਹੁਣ ਹਾਲਾਤ ਜਿਹੜੇ ਆ ਬਿਲਕੁਲ ਪ੍ਰਤੀਕੂਲ ਆ। ਇਹਨੂੰ ਸਮੇਂ ਦੀ ਨਜ਼ਾਕਤ ਸਮਝ ਲਓ, ਸਿਆਸਤ ਦੀ ਜ਼ਰੂਰਤ ਸਮਝ ਲਓ। ਲੱਗਦਾ ਇਹੋ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਟਿਬਰੀ ਜਿਹੜੀ ਆ ਉਹ ਟਾਈਟ ਕਰਨਗੇ। ਪਰ ਇਹਦੇ ਨਾਲ ਦੇਖੋ ਠੀਕ ਆ ਕਿ ਵਕਤੀ ਤੌਰ ਤੇ ਕੁਛ ਪੀੜਤਾਂ ਨੂੰ ਜਾਂ ਕੁਛ ਸਿੱਖਾਂ ਨੂੰ ਰਾਹਤ ਜ਼ਰੂਰ ਮਿਲੇਗੀ ਇਸ ਮਾਮਲੇ 'ਚ, ਜੇ ਮੰਨ ਲਓ ਕੇਸ ਖੁੱਲਦਾ ਅੱਗੇ ਚੱਲਦਾ। ਪਰ ਗੱਲ ਤਾਂ ਜਿਹੜੇ ਪੂਰਨ ਇਨਸਾਫ ਦੀ ਆ ਉਹ ਉੱਥੇ ਦੀ ਉੱਥੇ ਖਲੋਂਦੀ ਆ ਕਿ ਪੂਰੇ ਦਾ ਪੂਰਾ ਇਨਸਾਫ ਹੈ ਜਿਹੜਾ ਉਹ ਨਹੀਂ ਮਿਲ ਪਾਇਆ ਇਸ ਮਾਮਲੇ 'ਚ। ਮਿਲ ਕਿਉਂ ਨਹੀਂ ਪਾਇਆ? ਉਹ ਕਿਸੇ ਨੇ ਕਿਹਾ ਸੀਗਾ ਨਾ, ਦਿਲ ਸਾਫ਼ ਹੋ ਕਿਸ ਤਰ੍ਹਾਂ ਕਿ ਇਨਸਾਫ ਨਹੀਂ ਹੈ, ਇਨਸਾਫ ਹੋ ਕਿਸ ਤਰ੍ਹਾਂ ਕਿ ਦਿਲ ਸਾਫ਼ ਨਹੀਂ ਹੈ। ਆਹੀ ਖੇਡ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਸਿਮਰਜੀਤ ਬੈਂਸ ਦੇ ਉੱਤੇ ਕਰ ਦਿੱਤਾ ਗਿਆ ਮੁਕੱਦਮਾ। ਕੈਪਟਨ ਨੇ ਕਿਹਾ ਮੈਂ ਕਰਾਇਆ ਤੇ ਹੁਣ ਬੈਂਸ ਨੇ ਵੰਗਾਰਿਆ। ਇਹਨਾਂ ਦਾ ਹੁਣ
ਰੱਸਾ ਖਿੱਚਣ ਵਾਲਾ ਕੰਮ ਚੱਲੂਗਾ, ਕਿਉਂਕਿ ਵੈਸੇ ਜ਼ਿਮਨੀ ਚੋਣ ਆ ਗਈ ਹੈ, ਢਾਕੇ ਦੇ ਵਿੱਚ ਵੀ ਜ਼ਿਮਨੀ ਚੋਣ ਆ, ਤੇ ਇਹ ਫਿਰ ਹੁਣ ਰੌਲਾ ਰੱਪਾ ਪਊਗਾ। ਓਦਾਂ ਮੈਨੂੰ ਲੱਗਦਾ ਕਿ ਜੇ ਮੰਨ ਲਓ ਗ੍ਰਿਫਤਾਰੀ ਹੋ ਜਾਂਦੀ ਹੈ ਬੈਂਸ ਦੀ, ਤੇ ਐਨ ਮੌਕੇ ਤੇ ਜਦੋਂ ਇਹ ਜ਼ਿਮਨੀ ਚੋਣ ਹੁਣ ਬਿਲਕੁਲ ਆ ਗਈ ਹੈ ਕੰਢਿਆ ਪਿਆ, ਤਾਂ ਉਸ ਸਮੇਂ ਬੈਂਸ ਆ ਜਿਹੜੇ ਉਹ ਜਾਂ ਤੇ ਲਾਹਾ ਕੱਢ ਸਕਦੇ ਜਾਂ ਕਿਸੇ ਨੂੰ ਲਾਹਾ ਪਹੁੰਚਾ ਸਕਦੇ, ਇਹੋ ਜਿਹੀ ਪੋਜੀਸ਼ਨ 'ਚ ਚਲੇ ਜਾਣਗੇ। ਪਰ ਇਹ ਇੱਕ ਐਸੀ ਘਟਨਾ ਬਣ ਗਈ ਹੈ ਜਿਹਦੇ ਤੇ ਹੁਣ ਕੁਛ ਸਿਆਸੀ ਸਫਾ ਵੀ ਵੰਡੀਆਂ ਪਈਆਂ, ਕੁਛ ਸੋਸ਼ਲ ਮੀਡੀਆ ਦੀਆਂ ਧਿਰਾਂ ਵੀ ਵੰਡੀਆਂ ਪਈਆਂ। ਮਾਮਲਾ ਮਾਜਰਾ ਤੁਹਾਨੂੰ ਪਤਾ ਹੀ ਆ ਕਿ ਇਹ ਗੁਰਦਾਸਪੁਰ ਦੇ ਵਿੱਚ ਗਏ ਸਨ ਸਿਮਰਨਜੀਤ ਸਿੰਘ ਬੈਂਸ ਹੋਣੀ, ਤੇ ਉੱਥੇ ਇਹਨਾਂ ਦੀ ਬਹਿਸ ਹੋ ਗਈ। ਫਿਰ ਜਿਹੜੇ ਵਿਪਲ ਉਜਵਲ ਮੇਰੇ ਖਿਆਲ ਦੇ ਨਾਲ ਡਿਪਟੀ ਕਮਿਸ਼ਨਰ, ਉਹਨਾਂ ਦੇ ਨਾਲ, ਤਾਂ ਉਹ ਵੀਡੀਓ ਤੁਹਾਂ ਸਾਰਿਆਂ ਨੇ ਵੇਖ ਲਈ ਹੋਣੀ ਆ। ਉਹਦੇ 'ਚ ਇੱਕ ਸ਼ਬਦ ਇਸਤੇਮਾਲ ਕੀਤਾ ਗਿਆ ਕਿ ਇਹ ਦਫ਼ਤਰ ਤੇਰੇ ਪਿਓ ਦਾ, ਤਾਂ ਉੱਥੋਂ ਹੀ ਸਾਰਾ ਬਖੇੜਾ। ਵੈਸੇ ਤੇ ਬਹਿਸ ਤੇ ਚਲੋ ਕਈਆਂ ਦੀ ਹੁੰਦੀ ਆ, ਕੁਲਤਾਰ ਸਿੰਘ ਸੰਧਵਾਨ ਵੀ ਇੱਕ ਵਾਰੀ ਬਹਿਸ ਪਏ ਸੀਗੇ ਇਸ ਤਰ੍ਹਾਂ ADC ਦੇ ਨਾਲ, ਕਈਆਂ ਦੀ ਝੜਪ ਹੋਈ ਹੈ। ਸ਼ਾਇਦ ਇਹ ਇੱਕ ਸ਼ਬਦ ਐਸਾ ਸੀਗਾ ਜਿਹੜਾ ਇਹਨਾਂ ਦੇ ਸਮੁੱਚੇ ਉਹ ਵਰਤਾਰੇ ਨੂੰ ਥੋੜਾ ਜਿਹਾ ਹੌਲਿਆ ਕਰ ਗਿਆ। ਕਿਉਂਕਿ ਦੇਖੋ, ਜੇ ਐਸੇ ਚੀਜ਼ ਨੂੰ ਇਹ ਕਿਹਾ ਜਾਂਦਾ ਕਿ ਇਹ ਦਫ਼ਤਰ ਜਿਹੜਾ ਉਹ ਲੋਕਾਂ ਦਾ ਤੇਰਾ ਨਹੀਂ ਹੈ, ਤਾਂ ਗੱਲ ਬਹੁਤ ਹੱਦ ਤੱਕ ਠੱਪੀ ਜਾਣੀ ਸੀ, ਕੁਛ ਨਹੀਂ ਸੀ ਹੋ ਸਕਦਾ। ਸੋ ਗੱਲ ਜਿਹੜੀ ਆ ਉੱਥੋਂ ਹੀ ਜ਼ਿਆਦਾ ਖਿਲਰੀ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਆ ਕਿ ਇਹਨਾਂ ਨੂੰ ਥੋੜਾ ਜਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ। ਕੋਈ ਇਹਨਾਂ ਦਾ ਸਮਰਥਕ ਹੋਵੇ, ਕੋਈ ਇਹਨਾਂ ਨੂੰ ਪਸੰਦ ਕਰਦਾ ਹੋਵੇ, ਉਸ ਤੋਂ ਵੱਖਰੀ ਗੱਲ ਹੈ। ਪਰ ਹਕੀਕਤ ਇਹ, ਕਿਉਂਕਿ ਸਾਡੇ ਸਿਆਣੇ ਵੀ ਆਂਦੇ ਹੁੰਦੇ ਨਾ, ਲੰਬੀ ਜੀਭ ਛੇਤੀ ਮੌਤ, ਤਾਂ ਜੀਭ ਜਿਹੜੀ ਹੈ ਨਾ ਇਹ ਕੰਟਰੋਲ 'ਚ ਕਰਨੀ ਬਹੁਤ ਜ਼ਰੂਰੀ ਆ। ਪਰ ਉਹ ਬਹੁਤ ਅਜੀਬੋ ਗਰੀਬ ਜਾ ਰਿਹਾ। ਵੈਸੇ ਦੇਖੋ, ਹੁਣ ਮੈਂ ਪੁਸ਼ਟੀ ਤਾਂ ਨਹੀਂ ਕਰਦਾ ਇਸ ਗੱਲ ਦੀ, 2-3 ਨਿਊਜ਼ ਪੋਰਟਲ ਤੋਂ ਮੈਨੂੰ ਕੱਲ ਪੜ੍ਹਨ ਨੂੰ ਮਿਲਿਆ ਸੀਗਾ ਕਿ ਧਾਰਾ 147 ਵੀ ਲਾਈ ਗਈ ਆ। ਹੁਣ 147 ਧਾਰਾ ਮੇਰੇ ਖਿਆਲ ਦੇ ਨਾਲ ਦੰਗਾ ਫੈਲਾਉਣ ਲਈ ਹੁੰਦੀ ਆ, ਤੇ ਐਸਾ ਤੇ ਕੁਛ ਨਹੀਂ ਹੋਇਆ। ਇੱਕ ਤੁਸੀਂ ਜੇ ਵੇਖੋਗੇ ਤਾਂ ਦੇਖੋ, DC ਦੇ ਜੇ ਅਧਿਕਾਰ ਆ ਤੇ ਇੱਕ ਵਿਧਾਇਕ ਦੇ ਵੀ ਵਿਸ਼ੇਸ਼ ਅਧਿਕਾਰ ਹੁੰਦੇ ਆ। ਦੋਵਾਂ 'ਚ ਤਲਕ ਕਲਾਮੀ ਹੋਈ ਆ, ਇੱਥੋਂ ਤੱਕ ਜਾਣੀ ਨਹੀਂ ਸੀ ਚਾਹੀਦੀ। ਪਹਿਲੀ ਗੱਲ ਆ, ਦੋਨਾਂ ਨੂੰ ਆਪੋ ਆਪਣੇ ਫਰਜ਼ ਪ੍ਰਤੀ ਚੇਤਨ ਰਹਿਣਾ ਚਾਹੀਦਾ। DC ਸਾਹਿਬ ਨੇ ਜੇ ਕੰਮ ਕੀਤਾ ਹੁੰਦਾ, ਇੱਥੋਂ ਤੱਕ ਨੌਬਤ ਨਾ ਹੀ ਹੁੰਦੀ, ਤੇ ਬਹਿਸ ਉਸੇ ਦਫ਼ਤਰ 'ਚ ਕੀ ਲੈਣ ਜਾਂਦਾ। ਤੇ ਜੇ ਬਹਿਸ ਚਲੇ ਗਿਆ ਸੀ, ਉਹ ਆਪਣੀ ਮਰਿਆਦਾ ਦਾ ਖਿਆਲ ਰੱਖਦਾ, ਚਲੋ ਗੱਲ ਠੀਕ ਠਾਕ ਸੀਗੀ। ਪਰ ਰੌਲਾ ਹੁਣ ਗਾਂਹ ਤੱਕ ਤੁਰਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਆ ਗਿਆ ਫਰੇਮ ਦੇ ਵਿੱਚ। ਉਹ ਕਹਿੰਦੇ ਆ ਕਿ ਦੇਖੋ ਜੀ ਭਾਈ, ਇਹ ਸਾਰਾ ਕੁਛ ਮੈਂ ਕਰਾਇਆ ਕਿਉਂਕਿ ਮੈਂ ਆਪਣੇ ਅਫਸਰਾਂ ਦੇ ਨਾਲ ਖਲੋਤਾ, ਇਸ ਤਰ੍ਹਾਂ ਦੀ ਬਦਤਮੀਜ਼ੀ ਅਸੀਂ ਕਤਈ ਬਰਦਾਸ਼ਤ ਨਹੀਂ ਕਰਾਂਗੇ। ਤੇ ਬੈਂਸ ਕਹਿੰਦਾ ਕਿ ਫਿਰ ਕੋਈ ਚੱਕਰ ਨਹੀਂ ਹੈ, ਤੇ ਕਹਿੰਦਾ ਮੈਂ ਤੁਹਾਡੀਆਂ ਧਮਕੀਆਂ ਤੋਂ ਡਰਦਾ ਡੁਰਦਾ ਨਹੀਂ ਹੈ, ਨਾ ਮੈਂ ਕਿਸੇ ਨੂੰ ਡਰਾਉਣਾ, ਮੈਂ ਆ ਬੈਠਾ, ਜਦੋਂ ਮਰਜ਼ੀ ਘੱਲੋ ਪੁਲਿਸ ਤੇ ਫੜ ਲਓ ਮੈਨੂੰ। ਇਸ ਤਰ੍ਹਾਂ ਲਲਕਾਰ ਤੇ ਪ੍ਰਤੀਕਾਰ ਵਾਲਾ ਕੰਮ ਚੱਲਿਆ ਪਿਆ। ਪਰ ਇੱਕ ਹੋਰ ਵੱਖਰੀ ਚੀਜ਼ ਚੱਲ ਪਈ ਆ ਕਿ DC ਦੇ ਹੱਕ ਦੇ ਵਿੱਚ ਕਰਮਚਾਰੀ ਵੀ ਆ ਗਏ ਸਰਕਾਰ ਦੇ। ਤਾਂ ਉਹ ਕਹਿੰਦੇ ਆ ਕਿ ਅਸੀਂ ਕਲਮ ਛੋੜ ਅੰਦੋਲਨ ਕਰਨਾ, ਮਤਲਬ ਕਿ ਉਹ ਪੱਖ ਦੇ ਵਿੱਚ ਆ ਗਏ ਆ। ਕੱਲ ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਸੰਸਥਾਨ ਜਿਹੜੇ ਬੰਦ ਵੀ ਕਰਨਗੇ। ਤਾਂ ਉਹਨਾਂ ਤੇ ਬਹੁਤ ਵੱਡਾ ਸਵਾਲ ਹੈ। ਦੇਖੋ, ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਚਲੋ ਪਰਚਾ ਦਰਜ ਹੋ ਗਿਆ, ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਹੈ ਜਿਹੜੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਪਰ ਅੱਗੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਵੀ ਤੇ ਮਾਮਲੇ ਦਰਜ ਹੋਏ ਆ, ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ। ਅੱਗੇ ਬਥੇਰਿਆਂ ਨੇ ਇਸ ਤਰ੍ਹਾਂ ਕੀਤਾ, ਇਹਨਾਂ ਦੇ ਆਪਣੇ ਆਸ਼ੂ ਨੇ ਵੀ ਇਸ ਤਰ੍ਹਾਂ ਕਰ ਦਿੱਤਾ ਸੀ, 2 ਦਫਾ ਕੀਤਾ, ਧਰਮਸੋਤ ਨੇ ਕੀਤਾ, ਇੱਕ ਵਾਰੀ ਦਵਿੰਦਰ ਘੁਬਾਇਆ ਨੇ ਕੀਤਾ। ਤਾਂ ਉਦੋਂ ਕੋਈ ਕਰਮਚਾਰੀ ਹੱਕ 'ਚ ਨਹੀਂ ਆਇਆ, ਤਾਂ ਇਸ ਮਰਤਬਾ ਆਇਆ। ਚਲੋ ਮੈਂ ਉਸ ਚੀਜ਼ ਨੂੰ ਜਸਟੀਫਾਈਡ ਨਹੀਂ ਕਰਦਾ ਕਿ ਉਹਨਾਂ ਨੇ ਵੀ ਠੀਕ ਕੀਤਾ, ਉਹਨਾਂ ਨੇ ਵੀ ਗਲਤ ਕੀਤਾ ਸੀਗਾ। ਬੈਂਸ ਨੇ ਵੀ ਚਲੋ ਜਿਹੜਾ ਇਹ ਸ਼ਬਦ ਇਸਤੇਮਾਲ ਕੀਤਾ, ਬਾਕੀ ਸਭ ਕੁਝ ਠੀਕ ਆ। ਮੈਂ ਸਮਝਦਾ ਕਿ ਉਹਨੂੰ ਨਹੀਂ ਸੀ ਵਰਤਿਆ ਜਾਣਾ ਚਾਹੀਦਾ। ਪਰ ਰੌਲਾ ਇਹ ਆ ਕਿ ਜਿਹੜੇ ਕਰਮਚਾਰੀ ਹੁਣ ਸੱਤਿਆਗ੍ਰਹਿ ਤੇ ਚੱਲੇ ਆ, ਇਹਨਾਂ ਨੂੰ ਇੱਕ ਮੇਰਾ ਸਵਾਲ ਆ, ਔਰ ਮੈਂ ਉਹ ਸਵਾਲ ਫੇਸਬੁੱਕ ਤੇ ਵੀ ਪਾਇਆ, ਕੋਈ ਵੀ ਬੰਦਾ ਪੜ੍ਹ ਸਕਦਾ ਕਿ ਦੇਖੋ, ਤੁਸੀਂ ਅੱਜ ਇਹਨਾਂ ਪਿੱਛੇ ਤੇ ਖੜ ਗਏ ਹੋ, DC ਸਾਹਿਬ ਪਿੱਛੇ ਤੇ। ਜਿਹੜੇ ਲੋਕ ਇਹੋ ਜਿਹੇ ਅਧਿਕਾਰੀ ਜਾਂ ਤੁਹਾਡੇ ਸਹਿਕਰਮੀ ਆ ਜਿਹੜੇ, ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਕੋਤਾਹੀ ਕਰਕੇ ਮਰ ਗਏ ਆ ਲੋਕ, ਤੁਸੀਂ ਉਹਨਾਂ ਦੇ ਹੱਕ ਵਾਸਤੇ ਕਦੇ ਖੜੋਗੇ? ਕਿਉਂਕਿ ਉਹ ਲੋਕ ਸੀਗੇ ਜਿਹੜੇ ਖੂਨ ਪਸੀਨੇ ਦੀ ਕਮਾਈ ਚੋਂ ਟੈਕਸ ਅਦਾ ਕਰਕੇ ਤੁਹਾਡੇ ਬੱਚਿਆਂ ਦੀਆਂ ਚੁੰਝਾਂ ਦਾ ਚੋਗਾ ਦਿੰਦੇ ਹਨ। ਕਦੇ ਖੜੋਗੇ ਉਹਨਾਂ ਲਈ? ਜਦੋਂ ਤੁਹਾਡੇ ਕਿਸੇ ਇਮਾਨਦਾਰ ਅਫਸਰ ਦੇ ਨਾਲ ਜਾਂ ਛੋਟੇ ਮੁਲਾਜ਼ਮ ਦੇ ਨਾਲ ਇਹ ਧੱਕਾ ਕਰਦੇ ਆ, ਕਿ ਤੁਸੀਂ ਅੱਜ ਤੀਕ ਉਦੋਂ ਕੋਈ ਇਸ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕੀਤਾ, ਇਸ ਤਰ੍ਹਾਂ ਦਾ ਅੰਦੋਲਨ ਸ਼ੁਰੂ ਕੀਤਾ? ਜੇ ਕੀਤਾ ਤੇ ਤੁਸੀਂ ਆਪ ਦੱਸ ਦਿਓ, ਜੇ ਕਿਸੇ ਨੂੰ ਯਾਦ ਹੋਵੇ ਕਿ ਕਦੇ ਇਹ ਜੋ ਹਰਾਮਖੋਰੀ ਚੱਲਦੀ ਆ ਬਾਬੂ ਖਾਨਿਆਂ 'ਚ,
ਕਦੇ ਇਹਨਾਂ ਨੇ ਇਸ ਚੀਜ਼ ਪ੍ਰਤੀ ਸੰਜੀਦਾ ਹੋ ਕੇ ਅੰਦੋਲਨ ਛੇੜਿਆ ਕਿ ਨਹੀਂ ਇਹ ਖਤਮ ਹੋਣੀ ਚਾਹੀਦੀ ਆ, ਸਾਡੀ ਵੀ ਬਦਨਾਮੀ ਹੁੰਦੀ ਆ। ਤਾਂ ਅੱਜ ਇਹਨਾਂ ਦੀ ਭਰਾਤਰੀ ਜੋ ਭਾਈਚਾਰਤਾ, ਜੋ ਇਹਨਾਂ ਦੀ ਸਾਂਝ ਆ, ਉਹ ਆਪ ਹੀ ਇਹਨਾਂ ਦਾ ਫੈਮਿਲੀ ਡਰਾਮਾ ਜਿਹਾ ਜਿਹੜਾ ਉਹ ਪੈਦਾ ਕਰਦਾ ਸ਼ੱਕ ਕਿ ਕਿਸ ਤਰ੍ਹਾਂ ਇੱਕ ਦੂਜੇ ਦਾ ਪੱਖ ਪੂਰਿਆ ਜਾਂਦਾ। ਠੀਕ ਹੈ, ਬੈਂਸ ਨੇ ਜਿਸ ਤਰ੍ਹਾਂ ਦੀ ਗਲਤੀ ਕੀਤੀ ਆ ਉਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ, ਤੁਸੀਂ ਇੰਤਜ਼ਾਰ ਤੇ ਕਰੋ। ਪਰ ਜਦੋਂ ਹਾਂ ਚੀਜ਼ਾਂ ਤੁਸੀਂ ਕਰਦੇ ਹੋ ਉਦੋਂ ਸਵਾਲ ਉੱਠਣੇ ਲਾਜ਼ਮੀ ਆ ਕਿ ਲੋਕਾਂ ਦੇ ਹੱਕ 'ਚ, ਆਪਣੇ ਇਮਾਨਦਾਰ ਕਰਮਚਾਰੀ ਅਧਿਕਾਰੀਆਂ ਦੇ ਹੱਕ 'ਚ ਤੁਸੀਂ ਕਿਉਂ ਨਹੀਂ ਬੋਲਦੇ, ਔਰ ਕਿਉਂ ਉਹਦਾ ਚੁੱਪ ਰਹਿੰਦੇ ਹੋ ਜਦੋਂ ਆਸ਼ੂ ਵਰਗੇ, ਧਰਮਸੋਤ ਵਰਗੇ, ਘੁਬਾਇਆ ਵਰਗੇ ਜਿਹੜੇ ਆ ਉਹ ਤੁਹਾਡੇ ਸਾਥੀਆਂ ਤੇ ਇਸ ਤਰ੍ਹਾਂ ਦਾ ਵਤੀਰਾ ਕਰਦੇ ਆ ਜਿਹੋ ਜਿਹਾ ਤੁਸੀਂ ਅੱਜ ਇੱਕ ਕੇਂਦਰ ਬਿੰਦੂ ਬਣਾ ਕੇ ਸੰਘਰਸ਼ ਤੇ ਚਲੇ ਗਏ ਹੋ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ NRIs ਦੀ ਜ਼ਮੀਨੀ ਫਿਕਰ ਮੁਕਾ ਸਕਦੀ ਹੈ ਕੈਪਟਨ ਸਰਕਾਰ। ਹਾਂ ਦੇਖੋ, ਇਹ ਫਿਕਰ ਕਾਫੀ ਵਾਰ ਜ਼ਿਕਰ 'ਚ ਆਉਂਦਾ ਜੀ ਕਿ ਜ਼ਮੀਨਾਂ ਦਾ ਕੀ ਬਣੂਗਾ, ਕਿਉਂਕਿ 12 ਸਾਲ ਵਾਲਾ ਫੰਡਾ ਵੈਸੇ ਕਹਿੰਦੇ ਆ ਕਿ 12 ਸਾਲਾਂ ਬਾਅਦ ਰੂੜੀ ਨਹੀਂ ਸੁਣੀ ਜਾਂਦੀ ਆ। ਹੁਣ ਰੂੜੀ ਬੰਦਾ ਇੱਥੇ ਕਿਹਨੂੰ ਕਹੂਗਾ। ਤੇ ਖੈਰ ਉਹ ਜਿਹੜਾ ਮਸਲਾ ਹੈ ਉਹਦੇ ਵਿੱਚ ਹੁਣ ਇੱਕ ਨਵੀਂ ਅਪਡੇਟ ਆ ਕਿ ਇਹਨਾਂ ਨੇ ਸਬ ਕਮੇਟੀ ਬਿਠਾਲ ਦਿੱਤੀ ਆ। ਤਾਂ ਉਹ ਸਬ ਕਮੇਟੀ ਜਿਹੜੀ ਹੈ ਉਹ ਹੁਣ ਖਰੜਾ ਖੁਰੜਾ ਤਿਆਰ ਕਰੂਗੀ। ਤੇ ਖਰੜਾ ਕਾਹਦੇ ਵਾਸਤੇ ਤਿਆਰ ਕੀਤਾ ਜਾਣਾ, ਉਹ ਕੀਤਾ ਜਾਣਾ ਨਵੇਂ ਐਕਟ ਵਾਸਤੇ। ਵੈਸੇ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਦੱਸ ਗਿਆ ਸੀਗਾ ਕਿਉਂਕਿ ਉਦੋਂ ਗੱਲ ਉੱਡੀ ਸੀਗੀ। ਤਾਂ ਹੁਣ ਦੱਸਦੇ ਆ ਕਿ ਇਹਨਾਂ ਨੇ ਆਪਣੇ ਮੰਤਰੀਆਂ ਦੀ ਡਿਊਟੀ ਵੀ ਲਾ ਦਿੱਤੀ ਆ, ਜਿੱਦਾਂ ਬ੍ਰਹਮਿੰਦਰਾ ਜੀ ਆ, ਫਿਰ ਸਾਧੂ ਸਿੰਘ ਧਰਮਸੋਤ ਜੀ ਜਿਨ੍ਹਾਂ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਇੱਕ ਸ਼ਾਹਜਹਾਨਾ ਤਬੀਅਤ ਦੇ ਮਾਲਕ ਮਨਪ੍ਰੀਤ ਸਿੰਘ ਬਾਦਲ ਜੀ, ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਸਬ ਕਮੇਟੀ ਜਿਹੜੀ ਬਣਾ ਦਿੱਤੀ ਗਈ ਆ। ਮੇਰੇ ਖਿਆਲ ਦੇ ਨਾਲ ਇਹਨਾਂ ਦੇ ਆਧਾਰ ਤੇ ਆ। ਤਾਂ ਉਹ ਸਬ ਕਮੇਟੀ ਆ ਜਿਹੜੀ ਹੁਣ ਬੈਠਕ ਕਰੂਗੀ। ਉਸ ਤੋਂ ਬਾਅਦ ਫਿਰ ਇਸ ਖਰੜੇ ਨੂੰ ਜਾਂ ਇਸ ਐਕਟ ਨੂੰ ਆ ਜਿਹੜਾ ਕੈਬਨਿਟ ਦੇ ਵਿੱਚ ਲਿਆਂਦਾ ਜਾਊਗਾ ਤੇ ਕੈਬਨਿਟ ਨੇ ਇਹਨੂੰ ਪਾਸ ਕਰਕੇ ਫਿਰ ਵਿਧਾਨ ਸਭਾ 'ਚ ਰੱਖ ਦੇਣਾ ਤੇ ਵਿਧਾਨ ਸਭਾ ਦੇ ਵਿੱਚੋਂ ਵੀ ਮੇਰੇ ਖਿਆਲ ਦੇ ਨਾਲ ਪਾਸ ਹੋ ਜਾਣੀ। ਕੋਈ ਦਿੱਕਤ ਨਹੀਂ, ਕੋਈ ਔਂਕੜ ਨਹੀਂ। ਪਹਿਲੀ ਗੱਲ ਤੇ ਇਹਨਾਂ ਦੇ ਕੋਲ ਬੜੀ ਲਾਰਜੈਸਟ ਮੈਜੋਰਟੀ ਆ। ਦੂਜੀ ਗੱਲ ਇਹ ਆ ਕਿ ਕੋਈ ਵੀ ਵਿਰੋਧੀ ਧਿਰ ਇਸ ਤਰ੍ਹਾਂ ਦੇ ਐਕਟ ਦਾ ਕਦੇ ਵੀ ਵਿਰੋਧ ਨਹੀਂ ਕਰੂਗੀ ਜੋ NRIs ਦੇ ਪੱਖ 'ਚ ਭੁਗਤਦਾ ਹੋਵੇ, ਕਿਉਂਕਿ ਇਹਨਾਂ ਨੇ ਤੁਹਾਨੂੰ ਪਤਾ NRIs ਨੂੰ ਆਪਣੇ ਪੱਖ 'ਚ ਭੁਗਤਾਉਣਾ ਹੁੰਦਾ ਵਾ ਜੀ। ਤਾਂ ਇਹਦੇ 'ਚ ਉਹੀ ਚੀਜ਼ ਆ ਜਿਹੜੀ ਮੈਂ ਅੱਗੇ ਵੀ ਕਹੀ ਆ, ਆਪਾਂ ਅੱਗੇ ਵੀ ਡਿਸਕਸ ਕੀਤੀ ਇੱਕ ਦਿਨ ਪ੍ਰੋਗਰਾਮ 'ਚ ਕਿ ਐਗਰੀਮੈਂਟ ਹੈ ਜਿਹੜਾ ਉਹ ਰਜਿਸਟਰਡ ਹੋਊਗਾ ਤੁਹਾਡਾ। ਮਤਲਬ ਕਿ ਜਿਹਨੇ ਜ਼ਮੀਨ ਠੇਕੇ ਤੇ ਦੇਣੀ ਹੈ ਤੇ ਜਿਹਨੇ ਜ਼ਮੀਨ ਠੇਕੇ ਤੇ ਲੈਣੀ ਆ, ਦੋਵਾਂ ਦੇ ਵਿਚਾਲੇ ਜਿਹੜਾ ਮਿਊਚੁਅਲ ਐਗਰੀਮੈਂਟ ਹੋਣਾ ਉਹ ਰਜਿਸਟਰਡ ਹੋਇਆ ਕਰੂਗਾ। ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਹੋਣਗੀਆਂ, ਦੇਖੋ ਇੱਕ ਕਿਆਪਾ ਹੀ ਆ ਮੇਰਾ, ਕਿਉਂਕਿ ਖਬਰ ਹੈ, ਇੱਕ ਸੂਚਨਾ, ਉਹਦਾ ਨਿਚੋੜ ਜੇ ਕੱਢਣਾ ਹੋਵੇ ਤਾਂ ਉਹ ਇਹੋ ਹੈ ਕਿ ਐਗਰੀਮੈਂਟ ਦੇ ਵਿੱਚ ਇੱਦਾਂ ਲਿਖਿਆ ਜਾਊਗਾ। ਹੋ ਸਕਦਾ ਵੈਸੇ ਹੋਵੇ ਸ਼ਾਇਦ ਨਾ ਹੀ, ਪਰ ਮੇਰੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਥੋੜੀ ਜਿਹੀ ਆਬਜ਼ਰਵੇਸ਼ਨ ਹੈ ਇਹਨੂੰ ਚੀਜ਼ ਨੂੰ ਲੈ ਕੇ, ਪ੍ਰੈਡਿਕਸ਼ਨ ਵੀ ਆ ਕਿ ਇੱਦਾਂ ਦਾ ਸ਼ਾਇਦ ਪ੍ਰਬੰਧ ਕਰਨਗੇ ਕਿ ਇੱਕ ਇਹ ਆ ਕਿ ਤਹਿਸੀਲ ਦੇ ਵਿੱਚ ਜਾ ਕੇ ਰਜਿਸਟਰਡ ਕਰਵਾਓ। ਦੂਜੀ ਚੀਜ਼ ਇਹ ਆ ਕਿ ਉਸ ਐਗਰੀਮੈਂਟ ਦੇ ਵਿੱਚ ਜਿਹੜੀ ਤਰੀਕ ਮਿੱਥ ਦਿੱਤੀ ਜਾਊਗੀ, ਮੁਕਰਰ ਕਰ ਲਈ ਜਾਊਗੀ ਕਿ ਇਸ ਤਰੀਕ ਨੂੰ ਫਲਾਣਾ ਸਿੰਘ ਨੇ ਜ਼ਮੀਨ ਛੱਡਣੀ ਹੈ ਜਾਂ ਐਗਰੀਮੈਂਟ ਰੀਨਿਊ ਕਰਾਉਣਾ, ਤਾਂ ਉਹ ਵਾਕਿਆ ਏਦਾਂ ਹੋਊਗਾ। ਜੇ ਮੰਨ ਲਓ ਕੋਈ ਝਗੜਾ ਚੇੜਾ ਹੁੰਦਾ ਤਾਂ ਉਹਦੇ ਵਾਸਤੇ ਇਹ ਕੋਈ ਅਥਾਰਟੀ ਬਣਾ ਦੇਣਗੇ, ਏਦਾਂ ਕੰਮ ਚੱਲੂਗਾ। ਤਾਂ ਠੀਕ ਹੈ, ਮੇਰੇ ਖਿਆਲ ਦੇ ਨਾਲ ਇਹ ਸਭ ਕੁਛ ਠੀਕ ਹੈ। 2 ਸਾਲ ਦਾ, 4 ਸਾਲ ਦਾ, ਜਿੰਨੇ ਚਿਰ ਦਾ ਵੀ ਅਗਲੇ ਨੇ ਐਗਰੀਮੈਂਟ ਬਣਾਉਣਾ ਵਾ ਉਹ ਬਣਾ ਕੇ ਕੰਮ ਨਿਬੜੂ। ਉਸ ਤੋਂ ਬਾਅਦ ਜਦੋਂ ਵੀ ਜੀ ਕਰੂਗਾ ਉਹ ਆਪਣੀ ਜ਼ਮੀਨ ਛਡਵਾ ਸਕਦਾ। ਤੇ ਦੂਜੀ ਚੀਜ਼ ਇਹ ਆ ਕਿ ਇਹਦੇ ਨਾਲ ਇੱਕ ਫਾਇਦਾ ਠੇਕੇ ਤੇ ਜ਼ਮੀਨ ਲੈਣ ਵਾਲਿਆਂ ਦਾ ਵੀ ਹੋਣਾ, ਕਿਉਂਕਿ ਦੇਖੋ ਹਰੇਕ ਬੰਦਾ ਜਿਹੜਾ ਜ਼ਮੀਨ ਠੇਕੇ ਤੇ ਵਾਹੁੰਦਾ ਉਹ ਇਹ ਕਬਜ਼ਾ ਕਰ ਲੂਗਾ ਐਸੀ ਨੀਤ ਨਹੀਂ ਰੱਖਦਾ ਹਰੇਕ ਬੰਦਾ। ਕਿਉਂਕਿ ਬਹੁਤ ਸਾਰੇ ਲੋਕ ਆ, ਮੈਂ ਆਪਣੀ ਜ਼ਿੰਦਗੀ 'ਚ ਜ਼ਾਤੀ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵੇਖਿਆ ਜਿਨ੍ਹਾਂ ਸਾਰੀ ਜ਼ਿੰਦਗੀ ਹਿੱਸੇ ਠੇਕੇ ਤੇ ਜ਼ਮੀਨਾਂ ਵਾਹੀਆਂ ਬੀਜੀਆਂ ਨੇ, ਦੂਜਿਆਂ ਦਾ ਵੀ ਘਰ ਭਰਿਆ ਤੇ ਆਪਣੇ ਜੀਆਂ ਦਾ ਵੀ, ਟੱਬਰ ਦਾ ਵੀ ਉਹਨਾਂ ਨੇ ਢਿੱਡ ਭਰਿਆ ਵਾ। ਕਦੇ ਇਸ ਤਰ੍ਹਾਂ ਦੀ ਨੌਬਤ ਨਹੀਂ ਆਈ। ਸੋ ਸਾਰਿਆਂ ਨੂੰ ਇੱਕੋ ਰਸਤੇ ਨਾਲ ਨਹੀਂ ਬੰਨਿਆ ਜਾ ਸਕਦਾ। ਕਹਿਣ ਦਾ ਮਤਲਬ ਕਿ ਉਹਨਾਂ ਵਾਸਤੇ ਫਾਇਦਾ ਕੀ ਹੋਊਗਾ। ਮੈਂ ਉਦਾਹਰਨ ਦੇ ਦਿੰਦਾ ਕਿ ਦੇਖੋ ਗਾਦਾ ਸਿੰਘ ਦੀ ਜ਼ਮੀਨ ਆ ਤੇ ਸਾਦਾ ਸਿੰਘ ਨੇ ਠੇਕੇ ਤੇ ਲਈ ਆ। ਹੁਣ ਉਹਨੇ ਉਹਦੇ 'ਚ ਬਜਾਵਤ ਕਰ ਦਿੱਤੀ ਹੈ ਨਰਮੇ ਦੀ, ਨਰਮਾ ਹੋ ਗਿਆ, ਪਰ ਫਿਰ ਚਲੋ ਲੀਡਰਾਂ ਦੀ ਮਿਹਰਬਾਨੀ ਨਾਲ, ਖੁਦਾ ਨਾ ਖਾਸਤਾ ਕਦੇ ਦੁਬਾਰਾ ਹੋਵੇ, ਲੀਡਰਾਂ ਦੀ ਮਿਹਰਬਾਨੀ ਨਾਲ ਪੈ ਗਿਆ ਚਿੱਟਾ ਮੱਛਰ। ਤਾਂ ਉਹ ਗਿਆ ਖਰਾਬਾ ਹੋ। ਫਿਰ ਆਇਆ ਮੁਆਵਜ਼ਾ। ਮੁਆਵਜ਼ਾ ਹੁਣ ਕਿਹਦੇ ਨਾਮ ਤੇ ਹੈ? ਜਿਹਦੇ ਨਾਮ ਤੇ ਜ਼ਮੀਨ ਆ। ਤਾਂ ਮੁਆਵਜ਼ਾ ਦਾ ਚੈੱਕ ਆ ਗਿਆ ਗਾਦਾ ਸਿੰਘ ਦੇ ਨਾਂ ਤੇ, ਤੇ ਸਾਦਾ ਸਿੰਘ ਜਾਂਦਾ ਕਿ ਭਾਈ ਸਾਹਿਬ ਸਿੱਧਾ ਹੋ ਕੇ ਮੈਨੂੰ ਚੈੱਕ ਦੇ ਦਿਓ। ਕਹਿੰਦਾ ਨਹੀਂ ਦਿੰਦਾ, ਕਿਉਂਕਿ ਆਪਣੀ ਕੋਈ ਗੱਲ ਹੀ ਨਹੀਂ ਸੀ ਹੋਈ ਇਸ ਤਰ੍ਹਾਂ ਦੀ। ਮੈਂ ਤੈਨੂੰ ਜ਼ਮੀਨ ਠੇਕੇ ਤੇ ਦਿੱਤੀ, ਤੂੰ ਆਪਣੀ ਬਾਈ ਬੀਜੀ ਆ, ਚੱਲ ਬਾਈ ਹੁਣ ਚੈੱਕ ਆ ਗਿਆ ਤਾਂ ਮੈਂ ਰੱਖੂੰਗਾ। ਤਾਂ ਇਹ ਵੀ ਇੱਕ ਝਗੜੇ ਝੇੜੇ ਦਾ
ਕਾਰਨ ਬਣ ਜਾਂਦਾ ਸੀਗਾ। ਤਾਂ ਉਹਦੇ ਵਿੱਚ ਕੀ ਹੋਊਗਾ ਕਿ ਐਗਰੀਮੈਂਟ 'ਚ ਸ਼ਾਇਦ ਇਹ ਚੀਜ਼ਾਂ ਵੀ ਜਿਹੜੀਆਂ ਉਹ ਕਲੀਅਰ ਹੋ ਜਾਣਗੀਆਂ ਕਿ ਭਾਈ ਜੇ ਮੰਨ ਲਓ ਫਸਲ ਹਾੜੀ ਜਾਂ ਸੌਣੀ ਦੀ ਖਰਾਬ ਹੋ ਜਾਂਦੀ ਆ ਤਾਂ ਉਹਦਾ ਜਿਹੜਾ ਕੋਈ ਖਰਾਬਾ ਆਊਗਾ, ਕੋਈ ਮੁਆਵਜ਼ਾ ਆਊਗਾ, ਤਾਂ ਉਹ ਸਿੱਧੇ ਤੌਰ ਤੇ ਜਿਹੜਾ ਹਲਵਾਹਕ ਹੋਊਗਾ ਉਹਦੇ ਨਾਂ ਤੇ ਆਊਗਾ, ਕਾਸ਼ਤਕਾਰ ਦੇ ਨਾਂ ਤੇ ਆਊਗਾ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਬੈਨੀਫਿਸ਼ਰੀ ਹੋਣਗੀਆਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਜਿੰਦਰ ਰੰਧਾਵਾ ਨੇ ਕੈਪਟਨ ਨੂੰ ਦਿੱਤਾ ਝਟਕਾ। ਇਹ ਦੇਖੋ ਆਪੋ ਵਿੱਚ ਦੀ ਹੁਣ ਇੱਕ ਦੂਜੇ ਨੂੰ ਝਟਕਾ ਦੇਣ ਲੱਗ ਪਏ ਆ, ਕਿਉਂਕਿ ਇਹ ਝਟਕਾ ਦੇ ਨਹੀਂ ਸਕੇ ਜਿਨ੍ਹਾਂ ਨੂੰ ਇਹ ਝਟਕਾ ਦੇਣਾ ਚਾਹੁੰਦੇ ਸੀਗੇ, ਜਾਂ ਝਟਕੇ ਦੇਣ ਦੇ ਜਿਹੜੇ ਵੱਡੇ ਵੱਡੇ ਦਮਗਰਦੇ ਮਾਰ ਕੇ ਆਏ ਸਨ ਸੱਤਾ ਦੇ ਵਿੱਚ। ਸੋ ਸੁਖਜਿੰਦਰ ਸਿੰਘ ਰੰਧਾਵਾ ਦਾ ਬਾਗੀ ਮੂਡ ਤੇ ਦੇਖਣ ਨੂੰ ਉਦੋਂ ਹੀ ਮਿਲ ਗਿਆ ਸੀਗਾ ਜਦੋਂ ਆ ਕਲੋਜ਼ਰ ਰਿਪੋਰਟ ਵਾਲਾ ਪੰਗਾ ਪਿਆ। ਤਾਂ ਇਹਨਾਂ ਨੇ ਤਿੱਖੇ ਸਵਾਲਾਤ ਜਿਹੜੇ ਉਹ ਕਰ ਦਿੱਤੇ ਸਨ, ਨੁਕਤਾਚੀਨੀ ਵੀ ਕਰ ਦਿੱਤੀ ਸੀ, ਤਿੱਖੇ ਸਵਾਲਾਤ ਵੀ ਕਰ ਦਿੱਤੇ ਸੀਗੇ ਕਿ ਭਾਈ ਜਿਹੜਾ ਕਲੋਜ਼ਰ ਰਿਪੋਰਟ ਦਾ ਪੱਖ ਆ ਉਹਦੇ ਵਿੱਚ ਜਿਹੜੇ SIT ਦੇ ਮੁਖੀ ਆ ਉਹਨਾਂ ਨੇ ਆਪਣੇ ਪੱਧਰ ਤੇ ਕਿੱਦਾਂ ਜਾ ਕੇ ਤੇ ਕਹਿ ਦਿੱਤਾ ਕਿ CBI ਜਾਂਚ ਪੜਤਾਲ ਅੱਗੇ ਜਾਰੀ ਰੱਖੇ। ਸੋ ਇਸ ਤਰ੍ਹਾਂ ਇੱਕ ਉਹਨਾਂ ਨੇ ਵੰਨਗੀ ਵਿਖਾ ਦਿੱਤੀ ਸੀਗੀ ਕਿ ਆਉਣ ਵਾਲੇ ਦਿਨਾਂ 'ਚ ਕੀ ਹੋ ਸਕਦਾ। ਤਾਂ ਹੁਣ ਇੱਕ ਵੱਡੀ ਖਬਰ ਆਉਣ ਡਈ ਆ, ਵੱਡੀ ਖਬਰ ਇਹ ਆਉਣ ਡਈ ਆ ਕਿ ਰੰਧਾਵਾ ਦੇ ਆਪਣੇ ਮਹਿਕਮੇ ਦੇ ਇੱਕ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤੇ ਚਾਰਜਸ ਜਿਹੜੇ ਆ ਉਹ ਵਿੱਤੀ ਬੇਨਿਯਮੀਆਂ ਦੇ ਆ, ਮਤਲਬ ਕਿ ਹੈਰਾ ਫੇਰੀ ਦੇ ਆ। ਤਾਂ ਹੁਣ ਜਿਹੜਾ ਉਹ ਸ਼ਖਸ ਇਹਨਾਂ ਨੇ ਬਰਖਾਸਤ ਕੀਤਾ ਵਾ ਉਹ ਕੈਪਟਨ ਅਮਰਿੰਦਰ ਸਿੰਘ ਦੇ OSD ਦਾ ਸਕਾ ਜੀਜਾ ਹੈ। ਤੇ ਦੱਸਦੇ ਇਹ ਆ ਕਿ ਉਹਦੀ ਬਰਤਰਫੀ ਤੋਂ ਬਾਅਦ CMO ਤੱਕ ਤਾਰਾਂ ਖੜਕੀਆਂ ਤੇ ਉਸ ਤੋਂ ਬਾਅਦ ਇਹ ਰੰਧਾਵਾ ਦੇ ਦਫ਼ਤਰ ਦੀਆਂ ਵੀ ਤਾਰਾਂ ਖੜਕੀਆਂ, ਟੱਲੀਆਂ ਵੱਜੀ ਗਈਆਂ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਦੇ ਆ ਕਿ ਆਪਣਾ ਸਟੈਂਡ ਆ ਜਿਹੜਾ ਉਹ ਨਹੀਂ ਬਦਲਿਆ। ਤਾਂ ਇਹ ਇੱਕ ਬੜੀ ਵੱਡੀ ਖਬਰ ਆ। ਇਹਦਾ ਮਤਲਬ ਇਹ ਆ ਕਿ ਕਾਂਗਰਸ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਖਾਸ ਤੌਰ ਤੇ ਕਲੋਜ਼ਰ ਰਿਪੋਰਟ ਤੋਂ ਬਾਅਦ ਜਿਹੜੀ ਹਾਸੋਹੀਣੀ ਸਥਿਤੀ ਬਣੀ ਆ ਉਹ ਚੀਜ਼ ਨੂੰ ਲੈ ਕੇ ਅੰਦਰ ਖਾਤੇ ਖਿੱਚਤੂ ਹੈਗੀ ਆ। ਔਰ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਸੁਨੀਲ ਜਾਖੜ, 3-4 ਬੰਦੇ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੇ ਬੇਅਦਬੀਆਂ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਰਾਜਨੀਤੀ ਕੀਤੀ ਆ। ਤੇ ਇਹਨਾਂ ਨੂੰ ਭਲੀ ਭਾਂਤੀ ਪਤਾ ਹੀ ਆ, ਇਹ ਜਾਣੂ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਇਦ ਕਾਂਗਰਸ ਦੇ ਮੁੱਖ ਮੰਤਰੀ ਦੇ ਤੌਰ ਤੇ ਆਖਰੀ ਪਾਰੀ ਹੈ। ਦੇਖੋ ਪਾਰੀਆਂ ਪਤਾ ਨਹੀਂ ਕਿੰਨੀਆਂ ਕੁ ਖੇਡ ਸਕਦੇ, ਪਰ ਇਹ ਮੰਨਿਆ ਜਾ ਸਕਦਾ, ਸਮਝਿਆ ਜਾ ਸਕਦਾ ਜਿੱਦਾਂ ਦੀ ਉਹਨਾਂ ਦੀ ਪਰਫਾਰਮੈਂਸ ਆ, ਜਿੱਦਾਂ ਦਾ ਕੰਮ ਕਰ ਰਿਹਾ ਤਾਂ ਇਹਨਾਂ ਨੂੰ ਵੀ ਪਤਾ, ਪਰ ਇਹਨਾਂ ਨੇ ਗਾਂਹ ਜਾਣਾ ਹੀ ਜਾਣਾ। ਔਰ ਦੂਜੀ ਇੱਕ ਹੋਰ ਗੱਲ ਹੈ, ਚਲੋ ਪਾਰੀਆਂ ਚੱਲਦੀਆਂ ਰਹਿਣ, ਜਿੰਨੀਆਂ ਮਰਜ਼ੀ ਕਰ ਲੈਣ, ਕੋਈ ਚੱਕਰ ਨਹੀਂ ਹੈ, ਪਰ ਰੌਲਾ ਇੱਕ ਹੋਰ ਵੀ ਆ ਕਿ ਹੇਠਲੇ ਪੱਧਰ ਤੇ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਕਿਸੇ ਮੌਕੇ ਤੇ ਵਿਰੋਧਤਾ ਝੱਲਣੀ ਪਊਗੀ ਤਾਂ ਉਹ ਹੈ ਰੰਧਾਵਾ, ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਜਾਖੜ। ਇਹ 3-4 ਬੰਦੇ ਆ, ਕਿਉਂਕਿ ਹੇਠਲੇ ਪੱਧਰ ਤੇ ਇਹਨਾਂ ਨੇ ਕੰਮ ਕਰਨਾ ਹੁੰਦਾ। ਸੋ ਇਸ ਕਰਕੇ ਇਹ ਆਪਣਾ ਪੱਖ ਬਚਾਉਣ ਦੇ ਆ, ਆਪਣੀ ਸਾਈਡ ਬਚਾ ਕੇ ਚੱਲਦੇ ਪਏ ਕਿ ਕੱਲ ਨੂੰ ਲੋਕਾਂ 'ਚ ਵੜਨ ਜੋਗੇ ਰਹਿ ਜਾਵਾਂਗੇ। ਤਾਂ ਇਸ ਕਰਕੇ ਇਹਨਾਂ ਦੀ ਇਹ ਅੰਦਰੂਨੀ ਟਸਲਬਾਜ਼ੀ ਚੱਲਦੀ ਪਈ ਆ। ਖੈਰ ਜਦੋਂ ਟਸਲਬਾਜ਼ੀਆਂ ਚੱਲਣ ਲੱਗ ਪੈਣ ਫਿਰ ਟੱਸਾਂ ਨਹੀਂ ਨਿਕਲਦੀਆਂ, ਜਿੱਦਾਂ ਆਪਾਂ ਕਹਿ ਦਿੰਦੇ ਨਾ ਫਲਾਣੇ ਨੇ ਫਲਾਣੇ ਕੰਮ ਦੇ ਵਿੱਚ ਟੱਸਾਂ ਕੱਢ ਦਿੱਤੀਆਂ। ਤਾਂ ਜਦੋਂ ਤੁਹਾਡੇ ਆਪਸ ਦੇ ਵਿੱਚ ਤੁਹਾਡੇ ਸੰਗਠਨ 'ਚ ਟਸਲਬਾਜ਼ੀਆਂ ਹੋਣ ਫਿਰ ਕੰਮ ਵਾਲੇ ਟੱਸ ਨਹੀਂ ਨਿਕਲਦੇ। ਤਾਂ ਜ਼ਰੂਰਤ ਇਸ ਗੱਲ ਦੀ ਸੀਗੀ ਕਿ ਸਾਡੇ ਕੰਮ ਵਾਲੇ ਟੱਸ ਕੱਢਦੇ, ਪਰ ਇਹਨਾਂ ਦੇ ਤਾਂ ਆਪਣੇ ਟੱਸ ਜਿਹੜੇ ਟੁੱਟੇ ਪਏ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਾਈਵੇ ਘੁਟਾਲੇ ਵਿੱਚ ਅਕਾਲੀ ਆਗੂਆਂ ਸਮੇਤ ਕਈਆਂ ਦੇ ਵਾਰੰਟ ਜਾਰੀ। ਦੇਖੋ ਇਹ ਹਾਈਵੇ ਘੁਟਾਲਾ ਬੜਾ ਮਸ਼ਹੂਰ ਆ, ਮਸ਼ਹੂਰ ਕਹਿ ਲਓ, ਬਦਨਾਮ ਕਹਿ ਲਓ ਜੀ, ਇਹ ਬੜਾ ਮਸ਼ਹੂਰ ਆ। ਯਾਨੀ ਜਿਹੜਾ ਜਲੰਧਰ ਤੋਂ ਹੁਸ਼ਿਆਰਪੁਰ ਵਾਲਾ 4 ਲੇਨ ਹਾਈਵੇ ਬਣਿਆ ਸੀਗਾ ਤਾਂ ਉਹਦੇ ਵਿੱਚ ਇੱਕ ਘੁਟਾਲਾ ਕੀਤਾ ਗਿਆ ਸੀਗਾ। ਹੁਣ ਤਾਂ ਜਿਹੜਾ ਵੀਕਐਂਡ ਲੰਘ ਕੇ ਗਿਆ ਇਹਦੇ ਵਿੱਚ ਇੱਕ ਹੋਰ ਵੀ ਖਬਰ ਆ ਗਈ ਆ ਮੇਰੇ ਖਿਆਲ ਦੇ ਨਾਲ, NH 54 ਦੀ ਆ। ਤਾਂ ਉਹਦੇ ਵਿੱਚ ਵੀ ਇੱਕ BBSDM ਜਿਹੜੀ ਉਹ ਘਿਰਗੀਵਾਦ ਦੇ ਵਿੱਚ ਉਹਦਾ ਪਤੀ ਜਿਹੜਾ ਕਿ ਉਹ ਤੋਂ ਅਲੱਗ ਰਹਿੰਦਾ, ਉਹਨੇ ਵੀ ਦੋਸ਼ ਲਾਏ ਆ ਕਈ ਕਿਸਮ ਦੇ। ਤਾਂ ਇਹਦਾ ਮਤਲਬ ਇਹ ਵਾ ਕਿ ਜਿਹੜਾ ਵੀ ਇੱਥੇ ਹਾਈਵੇ ਬਣਦਾ ਖਾਸ ਤੌਰ ਤੇ ਪੰਜਾਬ ਦੇ ਵਿੱਚ, ਕਿਉਂਕਿ ਜ਼ਮੀਨ ਜੱਪਾ ਥੋੜਾ ਜਿਹਾ ਮਹਿੰਗਾ ਵਾ, ਤਾਂ ਮਤਲਬ ਕਿ ਇੱਥੇ ਦਾਖੋਰੀ ਲੱਗਦੀ ਆ। ਜਿੰਨੀ ਵੀ ਕੋਈ ਲਾ ਸਕਦਾ, ਜਿੰਨੀ ਕੋ ਕਿਸੇ ਦੀ ਪਹੁੰਚ ਵਾ, ਉਨੀ ਕੋ ਲਾਉਣ ਦਾ ਯਤਨ ਕਰਦਾ ਹੈ। ਤਾਂ ਇਹੀ ਕਾਰਨ ਆ ਕਿ ਹਰੇਕ ਹਾਈਵੇ ਜਿੰਨੇ ਵੀ ਬਣੇ ਆ ਉਹਦੇ ਚੋਂ ਕੋਈ ਹੋਊਗਾ ਜਿਹੜਾ ਇਹੋ ਜਿਹੇ ਵਿਵਾਦ ਤੋਂ ਰਹਿਤ ਰਿਹਾ ਹੋਊਗਾ। ਤਾਂ ਇਹ ਮਾਮਲਾ ਸੀਗਾ ਇਸ ਤਰ੍ਹਾਂ ਹੀ ਜਿੱਦਾਂ ਕਰਦੇ ਆ ਆਮ ਤੌਰ ਤੇ ਨੈਸ਼ਨਲ ਹਾਈਵੇ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਪੈਸਾ ਜਿਹੜਾ ਉਹ ਸੈਂਟਰ ਤੋਂ ਆਉਂਦਾ, ਮਤਲਬ ਕਿ ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ
ਉਹ ਜਾਰੀ ਕਰਦੀ ਹੈ। ਇਹ ਕਰਦੇ ਕੀ ਆ, ਸਕੀਮੀ ਲੋਕ ਹੁੰਦੇ, ਤੁਹਾਨੂੰ ਪਤਾ ਹੀ ਆ, ਔਰ ਵੈਸੇ ਵੀ ਪੈਸਾ ਪੈਸੇ ਨੂੰ ਖਿੱਚਦਾ। ਕਈ ਵਾਰ ਕੀ ਕਰਦੇ ਆ ਕਿ ਜ਼ਮੀਨ ਜਿਹੜੀ ਆ ਕਿਸਾਨਾਂ ਨੂੰ ਦਬਕਾ ਦੁਬਕਾ ਜਿਹਾ ਮਾਰ ਦਿੰਦੇ ਆ ਕਿ ਹਾਂ ਭਾਈ ਤੇਰੀ ਆ ਜ਼ਮੀਨ ਵਿੱਚ ਆ ਰਹੀ ਆ, ਕੇਂਦਰ ਨੇ ਦੇਣਾ ਕੱਖ ਨਹੀਂ, ਤੇ ਤੈਨੂੰ ਆ ਜਿਹੜਾ ਰੇਟ ਚੱਲਦਾ ਪਿਆ ਬਾਜ਼ਾਰੂ ਰੇਟ ਹੈ ਜਿਹੜਾ, ਉਹ ਤੋਂ ਭਾਅ ਤੈਨੂੰ ਇੰਨਾ ਦਿੰਦੇ ਤੂੰ ਚੁੱਕ ਕੇ ਪਾਸੇ ਹੋ, ਫਿਰ ਵੇਖੀ ਜਾਊਗੀ ਸਾਡੀ ਜਿਹੜੀ ਤਕਦੀਰ ਹੈ ਸਾਡੇ ਨਾਲ, ਜਾਂ ਅਸੀਂ ਸਟੇਕ ਲੈ ਲਾਂਗੇ, ਇਹ ਕਰ ਲਾਂਗੇ, ਯਾਨੀ ਮਿੱਟੀਆਂ ਮੁੱਟੀਆਂ ਮਾਰ ਕੇ ਜ਼ਮੀਨ ਲੈ ਜਾਂਦੇ ਆ। ਮੁੜ ਕੇ ਫਿਰ ਉਹਨੂੰ ਕਮਰਸ਼ੀਅਲ 'ਚ ਦਿਖਾ ਦਿੰਦੇ ਆ, ਯਾਨੀ ਖੇਤੀਯੋਗ ਜ਼ਮੀਨ ਹੈ ਜਿਹੜੀ, ਤੇ ਜਿਹੜੀ ਕਮਰਸ਼ੀਅਲ ਜਿਹਦੀ ਵਰਤੋਂ ਹੈ, ਉਹਨਾਂ ਦੋਵਾਂ ਦੇ ਰੇਟ ਦੇ ਵਿੱਚ ਫਿਰ ਫਰਕ ਪੈ ਜਾਂਦਾ। ਤਾਂ ਇਸ ਤਰ੍ਹਾਂ ਇੱਕ ਘਪਲਾ ਕੀਤਾ ਜਾਂਦਾ। ਇਹ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਆ ਕਿ ਇਸ ਤਰ੍ਹਾਂ ਜਿਹੜਾ CLE ਹੁੰਦਾ ਉਹਨੂੰ ਬਦਲ ਕੇ ਇਹ ਫਿਰ ਘਪਲਾ ਕਰ ਜਾਂਦੇ ਆ, ਕਿਉਂਕਿ ਸਾਰੀ ਅਫਸਰਸ਼ਾਹੀ ਦੇ ਵਿੱਚ ਇਸ ਤਰ੍ਹਾਂ ਦੇ ਕਈ ਪੁਰਜ਼ੇ ਹੁੰਦੇ ਆ ਜਿਹੜੇ ਚੇਨ ਬਣ ਜਾਂਦੇ ਆ ਤੇ ਇਹੋ ਜਿਹੇ ਘਪਲੇ ਨੂੰ ਅੰਜਾਮ ਦੇ ਜਾਂਦੇ ਆ। ਤਾਂ ਇਹ ਇਦਾਂ ਦਾ ਘਪਲਾ ਸੀਗਾ ਜਿਹੜਾ ਹੁਸ਼ਿਆਰਪੁਰ ਜਲੰਧਰ ਹਾਈਵੇ ਦੇ ਵਿੱਚ ਹੋਇਆ। ਉਸ ਤੋਂ ਬਾਅਦ ਇਸ ਮਾਮਲੇ 'ਚ ਇੱਕ ਬੜਾ ਦਿਲਚਸਪ ਕੂਹਣੀ ਮੋੜ ਆਇਆ। ਕੂਹਣੀ ਮੋੜ ਇਹ ਆਇਆ ਕਿ ਪਹਿਲਾਂ ਤੇ ਇਹ ਜਿਹੜਾ ਘਪਲਾ ਹੋਇਆ ਸੀ ਉਹ ਅਕਾਲੀ ਭਾਜਪਾ ਰਾਜ ਦੇ ਵਿੱਚ ਹੋਇਆ ਸੀ, ਚਲੋ ਮੰਨ ਗਿਆ ਕਿ ਬਈ ਠੀਕ ਆ, ਕੋਈ ਬੰਦਾ ਮੰਨ ਗਿਆ ਕਿ ਹਾਂ ਭਾਈ ਇਹਨਾਂ ਨੇ ਬਚਾਅ ਕਰ ਲਿਆ। ਪਰ ਕੈਪਟਨ ਸਰਕਾਰ ਦੇ ਵਿੱਚ ਇਹਨਾਂ ਦੀ ਆਪਣੀ ਵਿਜੀਲੈਂਸ ਲੁਧਿਆਣਾ ਕੋਰਟ ਦੇ ਵਿੱਚ ਚਲੇ ਗਈ ਕਿ ਦੇਖੋ ਜੀ ਇਹਨਾਂ ਦੇ ਖਿਲਾਫ ਤੇ ਕੇਸ ਚੱਲ ਵੀ ਨਹੀਂ ਸਕਦਾ, ਆਹ ਕਲੋਜ਼ਰ ਰਿਪੋਰਟ ਚੱਕੋ, ਤੇ ਕੋਰਟ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ। ਤੇ ਇਹ ਘਪਲਾ ਜਿਹੜਾ ਦੱਸਦੇ ਕਿ 150 ਕਰੋੜ ਦਾ ਘਪਲਾ ਵਾ, ਇਹ ਕੱਢਿਆ ਸੀ ਇੱਕ RTI ਐਕਟਿਵਿਸਟ ਨੇ। ਤਾਂ ਹੁਣ ਉਹ ਜਦੋਂ ਕਲੋਜ਼ਰ ਰਿਪੋਰਟ ਜਿਹੜੀ ਇਹ ਕੋਰਟ ਨੇ ਰੱਦ ਕਰ ਦਿੱਤੀ, ਉਸ ਤੋਂ ਬਾਅਦ 3 ਵੱਡੇ ਅਕਾਲੀ ਆਗੂ ਤੇ 3 ਬਿਜ਼ਨਸਮੈਨ ਆ ਜਿਨ੍ਹਾਂ ਦੇ ਖਿਲਾਫ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ। ED ਆਪਣੇ ਪੱਧਰ ਤੇ ਛਾਪੇਮਾਰੀ ਦੱਸਦੇ ਆ ਕਰ ਰਹੀ ਆ, ਜੋ ਵੀ ਆ। ਪਰ ਜਿੱਦਾਂ ਇਹਨਾਂ ਨੇ ਸਮਾਂ ਦਿੱਤਾ, ਜਿਸ ਤਰੀਕੇ ਦਾ ਟਾਈਮ ਮਿਲ ਗਿਆ, ਵਕਫਾ ਮਿਲ ਗਿਆ ਇਹਨਾਂ ਨੂੰ, ਹੋ ਸਕਦਾ ਉਹ ਨੱਸ ਨੁੱਸ ਗਏ ਹੁਣ ਬਾਹਰ ਅੰਦਰ, ਕਿਉਂਕਿ ਤਗੜੇ ਕਾਰੋਬਾਰੀ ਆ, ਤਗੜੇ ਲੀਡਰ ਆ। ਪਰ ਇਹ ਘਪਲਾ ਜਿਹੜਾ ਸੀ ਬਹੁਤ ਚਰਚਿਤ ਸੀ, ਘਪਲਾ ਬਹੁਤ ਤਕੜਾ ਘਪਲਾ ਸੀਗਾ। ਔਰ ਸਭ ਤੋਂ ਵੱਡੀ ਗੱਲ ਆ ਕਿ ਇੱਕ ਇਹੋ ਜਿਹਾ ਘਪਲਾ ਸੀਗਾ ਜਿਹਦੇ ਵਿੱਚ ਸਰਕਾਰ ਉਦੋਂ ਕਿਸੇ ਦੀ ਸੀਗੀ ਜਦੋਂ ਇਹ ਹੋਇਆ, ਤੇ ਉਸ ਤੋਂ ਬਾਅਦ ਜਦੋਂ ਸਰਕਾਰ ਬਦਲੀ ਉਹਦੇ ਵਿੱਚ ਇਹ ਕੇਸ ਖਤਮ ਕਰਨ ਦਾ ਯਤਨ ਕੀਤਾ ਗਿਆ। ਇਹ ਪਤਾ ਨਹੀਂ ਕੀ ਖੇਡਿਆ, ਮੇਰੇ ਤੇ ਸਮਝ ਤੋਂ ਬਾਹਰ ਆ। ਪਰ ਸਿਆਣੇ ਕਹਿੰਦੇ ਹੁੰਦੇ ਆ ਕਿ ਕਈ ਵਾਰ ਸਿਆਣੇ ਬੰਦੇ ਜਿਹੜੇ ਉਹ ਪਿੰਡੇ ਨਾਲ ਪਿੰਡਾ ਖੁਰਕ ਲੈਂਦੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਪੁਰਾਣੇ ਖਿਡਾਰੀਆਂ ਨੇ ਸਰਕਾਰ ਪ੍ਰਤੀ ਜਤਾਇਆ ਰੋਸ। ਦੇਖੋ ਇਹ ਪਹਿਲਾਂ ਤੇ ਹੈਗੇ ਸੀ ਕਿ ਖੇਡਾਂ ਦੇ ਮੈਦਾਨ 'ਚ, ਹੁਣ ਇਹ ਸਰਕਾਰ ਦੇ ਵਿਰੁੱਧ ਮੈਦਾਨ ਦੇ ਵਿੱਚ ਆ। ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਪੜਾਅ ਤੇ ਆ ਕੇ, ਇਹੋ ਜਿਹੇ ਮੁਕਾਮ ਤੇ ਆ ਕੇ ਜੇ ਏਦਾਂ ਖਿਡਾਰੀਆਂ ਨੂੰ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਣ ਜਾਂ ਉਹਨਾਂ ਨੂੰ ਇਹ ਕਹਿਣਾ ਪਵੇ ਕਿ ਸਾਡੇ ਹੱਕ ਸਾਨੂੰ ਦਿਓ, ਤਾਂ ਮੇਰੇ ਖਿਆਲ ਦੇ ਨਾਲ ਬੜੀ ਇਹ ਲੱਜਾ ਵਾਲੀ ਗੱਲ ਆ, ਬੜੀ ਸ਼ਰਮ ਵਾਲੀ ਗੱਲ ਆ, ਬੜੀ ਨਮੋਸ਼ੀ ਵਾਲੀ ਗੱਲ ਆ। ਤਾਂ ਮਾਮਲਾ ਕੀ ਹੈ ਕਿ ਜਿਹੜੇ ਪੁਰਾਣੇ ਖਿਡਾਰੀ ਆ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੇ ਅਰਜਨ ਅਵਾਰਡੀ ਤੱਕ ਖਿਡਾਰੀ ਆ ਉਹਨਾਂ ਨੂੰ 600 ਰੁਪਈਆ ਕਈਆਂ ਨੂੰ ਪੈਨਸ਼ਨ ਮਿਲ ਰਹੀ ਆ। ਤਾਂ ਦੂਜੀ ਗੱਲ ਆ, ਇਹਨਾਂ ਨੇ ਆਖਿਆ ਕਿ ਉਲਟਾ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਤੇ ਬਿਲਕੁਲ ਬੇੜਾ ਬਹਿ ਜਾਣਾ, ਮਤਲਬ ਕਿ ਉਹ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿੱਤਾ ਵਾ ਕਿ ਜੇ ਕੋਈ ਖਿਡਾਰੀ 6 ਲੱਖ ਰੁਪਏ ਤੋਂ ਵੱਧ ਇਨਕਮ ਰੱਖਦਾ ਤਾਂ ਉਹ ਜਿਹੜੀ ਇਹਨਾਂ ਦੀ ਪੈਨਸ਼ਨ ਲਾਭ ਆ ਉਹਦੇ ਤੋਂ ਉਹ ਵਾਂਝਾ ਹੋ ਜਾਊਗਾ। ਹੁਣ 6 ਲੱਖ ਰੁਪਈਆ ਤੁਹਾਨੂੰ ਪਤਾ ਹੀ ਅੱਜ ਦੇ ਦੌਰ ਦੇ ਵਿੱਚ ਤਕਰੀਬਨ ਹਰ ਇੱਕ ਬੰਦੇ ਦੀ ਤਾਂ ਨਹੀਂ ਕਹਿ ਸਕਦੇ, ਪਰ ਜਿਹੜਾ ਬੰਦਾ ਇੱਥੋਂ ਤੱਕ ਪਹੁੰਚਿਆ ਵਾ ਉਹਦੀ ਆਮਦਨ ਤੇ ਹੋਊਗੀ। ਇਹਦਾ ਮਤਲਬ ਹੈ ਕਿ ਬਹੁਤ ਸਾਰੇ ਖਿਡਾਰੀ ਜਿਹੜੇ ਆ ਉਹ ਇਸ ਲਾਭ ਪਾਤਰਤਾ ਤੋਂ ਪਾਸੇ ਹੋ ਜਾਣਗੇ। ਤਾਂ ਇਹ ਹੁਣ ਜਿੱਦਾਂ ਸੱਜਣ ਸਿੰਘ ਚੀਮਾ ਜੀ ਆ, ਜਿੱਦਾਂ ਬੀਬੀ ਰਾਜਵੀਰ ਕੌਰ ਆ, ਜਾਂ ਹੋਰ ਇਸ ਤਰ੍ਹਾਂ ਦੇ ਤਗੜੇ ਖਿਡਾਰੀ ਆ, ਓਲੰਪੀਅਨ ਗੁਰਮੇਲ ਸਿੰਘ ਵਰਗੇ, ਇਹ ਸਾਰੇ ਇਕੱਠੇ ਹੋ ਕੇ ਮੈਦਾਨ 'ਚ ਆਏ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਨਾ ਕਰੋ। ਜਿਹੜੇ ਪੁਰਾਣੇ ਖਿਡਾਰੀ ਆ, ਬਜ਼ੁਰਗ ਖਿਡਾਰੀ ਆ, ਉਹਨਾਂ ਦੇ ਹੱਕਾਂ ਦਾ, ਉਹਨਾਂ ਦੇ ਹਿੱਤਾਂ ਦਾ ਖਿਆਲ ਰੱਖੋ। ਤਾਂ ਬਿਲਕੁਲ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ। ਹੁਣ ਦੇਖੋ ਇਹਨਾਂ ਨੂੰ 600 ਰੁਪਈਆ ਪੈਨਸ਼ਨ ਤੇ ਕਈਆਂ ਨੂੰ ਪੈਨਸ਼ਨ ਦੇਣੀ ਵੀ ਨਹੀਂ ਹੈ, ਤੇ ਆਪ ਇਹਨਾਂ ਦਾ ਪੈਸਾ ਜਿਹੜਾ ਉਹ 4 ਦਿਨ ਜੇ ਅੱਗ ਲਾਈਏ ਤੇ ਫੁਕੀ ਜਾਊਗਾ, ਇਹ ਤਾਂ ਵੀ ਚੌੜੀ ਪੈਨਸ਼ਨ ਲਈ ਜਾਂਦੇ ਆ। ਕੀ ਗੱਲ ਆ, ਇਹ 2 ਵਾਰੀ ਜੰਮੇ ਆ ਜਾਂ ਅਸਮਾਨ 'ਚ ਉਤਰੇ ਆ, ਜਾਂ ਇਹਨਾਂ ਦੇ ਵਿੱਚ ਜਿਹੜਾ ਦਿਮਾਗ ਆ ਉਹ 2.5-3 ਫੁੱਟ ਚੌੜਾ, ਵੀ ਇਹਨਾਂ ਜਿੰਨਾ ਕਿਸੇ ਦਾ ਦਿਮਾਗ ਹੀ ਹੈ ਨਹੀਂ, ਇਹਨਾਂ ਜਿੰਨੀ ਕਿਸੇ ਕੋਲ ਯੋਗਤਾ ਹੀ ਹੈ ਨਹੀਂ। ਤੇ ਜਿਹੜੇ ਖਿਡਾਰੀ ਆ, ਦੇਖੋ ਖਿਡਾਰੀ ਕਿੱਦਾਂ ਪੈਦਾ ਹੁੰਦੇ ਆ ਸਮਾਜ ਦੇ ਵਿੱਚ। ਖਿਡਾਰੀ ਜਿਹੜੇ ਆ ਖਿਡਾਰੀਆਂ ਨੂੰ ਵੇਖ ਕੇ ਪੈਦਾ ਹੁੰਦੇ ਆ, ਹਮੇਸ਼ਾ ਉਹਨਾਂ ਦੀ ਚੜ੍ਹਤ ਨੂੰ ਵੇਖ ਕੇ, ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਨਵੀਂ ਪਨੀਰੀ ਪੁੰਗਰਦੀ ਆ। ਤੇ ਜੇ ਉਹ ਇਹੋ ਜਿਹੇ ਹਾਲ ਵੇਖਣਗੇ ਕਿ ਬੁੱਢੇ ਬਾਰੇ ਉਹ ਤੇ
ਧਰਨਿਆਂ ਤੇ ਬੈਠੇ ਆ ਜਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠੇ ਆ, ਤੇ ਫਿਰ ਉਹ ਵੀ ਕਹਿਣਗੇ ਕਿ ਛੱਡੋ ਖੇੜਾ, ਇਹਦੇ ਨਾਲ ਚੰਗਾ ਫੈਕਟਰੀ ਬਣ ਕੇ ਦੇਖ ਲੈਂਦੇ ਆ। ਜੇ ਚੌਲਾ ਚੱਲ ਗਿਆ ਤੇ ਸਾਰੀ ਉਮਰ ਦੀਆਂ ਰੋਟੀਆਂ, ਫਾਇਦਾ ਕੀ ਹੈ ਇੱਥੇ ਗੱਡੀਆਂ ਘਟਾਉਣ ਦਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕੈਪਟਨ ਨੇ ਬਲਾਤਕਾਰੀ ਨੂੰ ਅਗਾਊਂ ਰਿਹਾਈ ਦੇਣ ਤੋਂ ਨਾ ਕੀਤੀ। ਦੇਖੋ, ਇਹ ਅਗਾਹੂ ਰਿਹਾਈ ਦਾ ਮਾਮਲਾ ਜਿਹੜਾ ਹੁੰਦਾ, ਇਹਨਾਂ ਦੇ ਕੋਲ ਇੱਕ ਕਾਨੂੰਨੀ ਪ੍ਰਬੰਧ ਹੁੰਦਾ ਜਿਹਦੇ ਤਹਿਤ ਕਿਸੇ ਬੰਦੇ ਨੂੰ ਜਿਹਦੀ ਨੇਕ ਚੱਲਣੀ ਹੋਵੇ ਜੇਲ੍ਹ ਦੇ ਵਿੱਚ, ਕੈਦ ਦੇ ਵਿੱਚ, ਤਾਂ ਉਹਨੂੰ ਰਿਹਾਈ ਦੇ ਦਿੰਦੇ ਆ। ਤੇ ਇਹ ਮਾਮਲਾ ਸੀਗਾ ਕੋਈ 1995 ਦੇ ਵਿੱਚ ਬਲਾਤਕਾਰ ਹੋਇਆ ਸੀ ਕਿਸੇ ਬੱਚੀ ਦਾ। ਉਹਦੇ ਵਿੱਚ ਇੱਕ ਕੁਕਰਮੀ ਬੰਦੇ ਨੂੰ ਸਜ਼ਾ ਦਿੱਤੀ ਗਈ ਸੀ ਉਮਰ ਕੈਦ ਦੀ। ਤਾਂ ਦੱਸਦੇ ਕਿ 2 ਦਫਾ ਇਸ ਜੇਲ੍ਹ ਪ੍ਰਬੰਧਨ ਨੇ ਇਹਦੀ ਅਗਾਊ ਰਿਹਾਈ ਵਾਸਤੇ ਫਾਈਲ ਜਿਹੜੀ ਆ ਉਹ ਰਾਜਪਾਲ ਨੂੰ ਭੇਜੀ, ਉੱਥੋਂ ਇਹ ਨਾਮਨਜ਼ੂਰ ਹੋ ਗਈ। ਫਿਰ ਇਹਨਾਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਆ, ਉਹਨਾਂ ਨੇ ਵੀ ਨਾਮਨਜ਼ੂਰ ਕਰ ਦਿੱਤੀ ਆ। ਪਰ ਇਹਦੇ ਵਿੱਚ ਹੁਣ ਇੱਕ ਚੀਜ਼ ਵੇਖਣ ਵਾਲੀ ਹੈ, ਚਲੋ ਠੀਕ ਆ ਕਿ ਇਹਨਾਂ ਨੇ ਇਹ ਡਿਸੀਜਨ ਜਿਹੜਾ ਬਣਾ ਲਿਆ 1995 ਦਾ ਮਾਮਲਾ ਕਿ ਬੰਦਾ ਜਿਹੜਾ ਉਹ ਬਾਹਰ ਨਹੀਂ ਜਾਣਾ ਚਾਹੀਦਾ, ਮਤਲਬ ਕਿ ਉਹਦੀ ਉਮਰ ਕੈਦ ਦੀ ਜਿਹੜੀ ਰਿਹਾਈ ਆ ਉਹ ਨਹੀਂ ਹੋਣੀ ਚਾਹੀਦੀ। ਪਰ ਇਹ ਸਭ ਤੋਂ ਵੱਡਾ ਸਵਾਲ ਆ ਕਿ ਜੇ ਤੁਸੀਂ ਇੱਕ ਬਲਾਤਕਾਰੀ ਨੂੰ ਏਦਾਂ ਜੇਲ੍ਹ ਦੇ ਵਿੱਚ ਰੋਕ ਸਕਦੇ ਹੋ ਕਿ ਤੈਨੂੰ ਨਹੀਂ ਅਗਾਊ ਜ਼ਮਾਨਤ ਨਹੀਂ ਦੇਣੀ, ਤੈਨੂੰ ਅਗਾਊ ਰਿਹਾਈ ਨਹੀਂ ਦੇਣੀ, ਤਾਂ ਫਿਰ ਜਿਹੜੇ ਪਿੱਛੇ ਜੇ ਇਹਨਾਂ ਨੇ ਇੱਕ ਬੰਦੇ ਦੇ ਕਾਤਲ ਛੱਡੇ ਆ, ਇੱਕ ਨਿਰਦੋਸ਼ ਸਿੱਖ ਮੁੰਡੇ ਦੇ ਕਾਤਲ ਛੱਡੇ ਆ, ਜਿਹੜੇ ਯੂਪੀ ਪੁਲਿਸ ਵਾਲੇ ਤੇ ਇੱਕ ਇੱਥੋਂ ਦਾ ਪੰਜਾਬ ਦਾ ਥਾਣੇਦਾਰ ਸੀਗਾ, ਕੀ ਇਹ ਸਮਝਿਆ ਜਾਵੇ ਕਿ ਉਹਨਾਂ ਨੂੰ ਜਾਣਬੁੱਝ ਕੇ ਛੱਡਿਆ ਗਿਆ? ਕਿਉਂਕਿ ਜੇ ਤੁਸੀਂ ਇੱਕ ਬਲਾਤਕਾਰੀ ਦੀ ਰਿਹਾਈ ਰੋਕ ਸਕਦੇ ਹੋ ਤੇ ਕੀ ਕਹਿੰਦੇ ਉਹਨਾਂ ਦਾ ਜੁਰਮ ਹੈ ਜਿਹੜਾ ਉਹ ਕਿਸੇ ਪੱਖ ਤੋਂ ਘੱਟ ਆ। ਹਾਲਾਂਕਿ ਬੱਚੀ ਨਾਲ ਰੇਪ ਬਹੁਤ ਵੱਡਾ ਕੁਕਰਮ ਆ, ਪਰ ਇੱਕ ਬੰਦੇ ਦਾ ਘਰ ਉਜਾੜ ਦੇਣਾ, ਇੱਕ ਮਾਂ ਦਾ ਪੁੱਤ ਮਾਰ ਦੇਣਾ, ਬਿਨਾਂ ਗੱਲ ਤੋਂ ਇੱਕ ਬੰਦੇ ਨੂੰ ਗੋਲੀਆਂ ਨਾਲ ਭੁੰਨ ਦੇਣਾ ਤਰੱਕੀ ਵਾਸਤੇ, ਕੀ ਇਹ ਛੋਟਾ ਮੋਟਾ ਗੁਨਾਹ ਹੈ? ਜੀ ਜੀ ਬਿਲਕੁਲ। ਇਹ 2 ਪੈਮਾਨੇ ਵੱਖਰੇ ਵੱਖਰੇ ਜਿਹੜੇ ਆ ਕਈ ਵਾਰੀ ਦੇਖਣ ਨੂੰ ਮਿਲੇ ਨੇ ਸਰਕਾਰਾਂ ਵੱਲੋਂ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਜਪਾ ਨੇ ਕੈਪਟਨ ਦੇ ਸ਼ਹਿਰ ਤੋਂ ਹੀ 2022 ਦਾ ਆਗਾਜ਼ ਕੀਤਾ। ਹਾਂ ਬਿਲਕੁਲ, ਇਹ ਬੜੀ ਲੱਖਣ ਜੀ ਖਬਰ ਲੱਗਦੀ, ਨਿਆਰੀ ਜੀ ਖਬਰ ਲੱਗਦੀ ਆ ਕਿ 2022 ਦਾ ਆਗਾਜ਼ ਹੋ ਗਿਆ। ਇਹਨਾਂ ਨੇ ਪਟਿਆਲੇ ਤੋਂ ਹੀ ਕੀਤਾ ਵਾ। ਤੇ ਦੂਸਰੀ ਜਿਹੜੀ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਇਕੱਲਿਆਂ ਹੀ ਕੀਤਾ। ਅਕੇਲਾ ਚੱਲ ਅਕੇਲਾ ਚੱਲ ਜਦੋਂ ਗਾਣਾ ਹੈ ਨਾ, ਤਾਂ ਇਹਨਾਂ ਨੇ ਇਕੱਲਿਆਂ ਹੀ ਕੀਤਾ। ਹਾਲਾਂਕਿ ਉੱਥੇ ਇਹਨਾਂ ਦੇ ਪ੍ਰਧਾਨ ਨੇ ਬੜਾ ਸਪਸ਼ਟ ਕੀਤਾ ਕਿ ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂ। ਵੈਸੇ ਜਦੋਂ ਪ੍ਰਧਾਨ ਜੀ ਬੋਲਦੇ ਪਏ, ਕਹਿੰਦੇ ਅਸੀਂ ਇੱਕ ਵੱਡੀ ਫੌਜ ਬਣਾਉਣੀ ਆ ਜਿਹੜੀ ਲੋਕਾਂ ਦੇ ਜ਼ਖਮਾਂ ਤੇ ਨਮਕ ਛਿੜਕਿਆ ਕਰੇਗੀ। ਜ਼ਬਾਨ ਫਿਸਲ ਗਈ, ਕਹਿਣਾ ਤੇ ਇਹ ਸੀਗਾ ਕਿ ਲੋਕਾਂ ਦੇ ਜ਼ਖਮਾਂ ਤੇ ਮਲਮ ਬਣਾਉਣੀ ਆ, ਇਸ ਤਰ੍ਹਾਂ ਬੋਲ ਗਏ ਸਨ। ਕਹਿ ਚਲੋ ਇਹ ਕਦੇ ਕਦੇ ਏਦਾਂ ਹੋ ਜਾਂਦਾ, ਜ਼ਬਾਨ ਕਈ ਵਾਰ ਸੱਚ ਵੀ ਬੋਲ ਜਾਂਦੀ ਹੈ, ਕਈ ਵਾਰ ਜ਼ਬਾਨ ਬੁਲਾਵਾ ਵੀ ਖਾ ਜਾਂਦੀ ਆ। ਤਾਂ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂ। ਤੇ ਫਿਰ ਦੂਜੀ ਗੱਲ ਕਹੀਏ ਕਿ ਸਾਡੇ 'ਚ ਇਹ ਨਹੀਂ ਹੈ ਕਿ ਪਹਿਲਾਂ ਮੁੰਡਾ ਪ੍ਰਧਾਨ ਬਣਾ ਦਿਓ, ਜਦੋਂ ਉਹ ਫੇਲ ਹੋ ਜਾਵੇ ਤੇ ਫਿਰ ਉਹਦੀ ਮਾਂ ਨੂੰ ਪ੍ਰਧਾਨ ਬਣਾ ਦਿਓ। ਸਾਡੇ ਸਾਰੇ ਹੀ ਪ੍ਰਧਾਨ ਆ, ਕਹਿਣ ਦਾ ਮਤਲਬ ਇਹ ਆ। ਤਾਂ ਇਹ ਹੁਣ ਦੇਖੋ ਜਿਹੜਾ ਮਿਸ਼ਨ 2022 ਦਾ ਆਗਾਜ਼ ਹੈ ਤੇ ਹੋ ਗਿਆ, ਪਰ ਅਕਾਲੀਆਂ ਲਈ ਮੇਰੇ ਖਿਆਲ ਦੇ ਨਾਲ ਇਹ ਇੱਕ ਖਤਰੇ ਦੀ ਘੰਟੀ ਆ, ਕਿਉਂਕਿ ਇਹਨਾਂ ਨੇ ਦੱਸ ਦਿੱਤਾ ਕਿ ਅਸੀਂ ਕਿਸ ਤਰ੍ਹਾਂ ਚੱਲਾਂਗੇ। ਔਰ ਮੈਂ ਤਾਂ ਹੀ ਕਹਿ ਰਿਹਾ ਕਿ ਜਿਹੜੀ ਇਹ ਕਮਲਨਾਥ ਵਾਲੀ ਫਾਈਲ ਆ ਨਾ, ਇਹ ਹੁਣ ਖੈਰ ਹੱਥੀ ਨਹੀਂ ਹੈ। ਜਿਸ ਟਾਈਮ ਤੇ ਨਿਕਲੀ ਹੈ, ਜਿਸ ਟਾਈਮ ਤੇ ਇੱਧਰ ਆਗਾਜ਼ ਹੋ ਰਹੇ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹਾਲਾਂਕਿ ਇਹ ਨਹੀਂ ਹੈ ਕਿ ਕਮਲਨਾਥ ਵਿਦੋਸ਼ਾ ਹੋਊਗਾ, ਉਹ ਭੀੜ ਦਾ ਹਿੱਸਾ ਹੈ, ਭੀੜ ਦਾ ਹਿੱਸਾ ਮੰਨ ਰਿਹਾ, ਖੁਦ ਮੰਨ ਰਿਹਾ ਕਿ ਮੈਂ ਉੱਥੇ ਮੌਜੂਦ ਸੀਗਾ, ਖੁਦ ਮੰਨ ਰਿਹਾ। ਇਹ ਨਹੀਂ ਮੈਂ ਕਹਿ ਰਿਹਾ ਕਿ ਉਹ ਨਿਰਦੋਸ਼ ਆ ਜਾਂ ਵਿਦੋਸ਼ ਆ, ਕਿਉਂਕਿ ਇਹ ਜੱਜ ਕਰਨਾ, ਜੱਜਮੈਂਟ ਦੇਣੀ ਇਹ ਜਿਹੜੀ ਹੈ ਕੋਰਟ ਦਾ ਕੰਮ ਆ। ਪਰ ਰੌਲਾ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹ ਪਰ ਤੋਲਦੇ ਪਏ ਆ, ਤਾਂ ਉਹਦੇ ਵਾਸਤੇ ਇਹਨਾਂ ਨੂੰ ਇੱਕ ਅਸਮਾਨ ਚਾਹੀਦਾ। ਤਾਂ ਉਹ ਅਸਮਾਨ ਤਿਆਰ ਕਰਨ ਲਈ ਇਹਨਾਂ ਨੂੰ ਥੋੜਾ ਜਿਹਾ ਸਮਾਨ ਚਾਹੀਦਾ, ਉਹ ਏਦਾਂ ਹੀ ਇਕੱਠਾ ਹੋਏਗਾ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।